ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਸ਼ੋਅ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ। ਇਸ ਸ਼ੋਅ ਦੇ ਵਿੱਚ ਜਿਵੇਂ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਬੜਾ ਅਹਿਮ ਤੇ ਗੰਭੀਰ ਮਸਲਾ ਤੇ ਉਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਕਿਸੇ ਗੰਭੀਰ ਵਿਸ਼ਲੇਸ਼ਕ ਨੂੰ ਲੈ ਕੇ ਆਉਂਦੇ ਆ ਤੇ ਅੱਜ ਵੀ ਅਸੀਂ ਇੱਕ ਬੜੇ ਅਹਿਮ ਮਸਲੇ ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਇਹ ਮਸਲਾ ਜੁੜਿਆ ਹੋਇਆ ਸਿੱਖ ਨਸਲਕੁਸ਼ੀ ਦੇ ਨਾਲ ਤੇ ਸਿੱਖ ਸੰਘਰਸ਼ ਦੇ ਨਾਲ। ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਮਿਸੀਸਾਗਾ ਤੋਂ ਗੋਲਡਨ ਗਰੋਸਰੀ ਵਾਲਿਆਂ ਦਾ, ਜਿਨ੍ਹਾਂ ਨੇ ਕਿ ਲਗਾਤਾਰ ਜੋ TV 84 ਦੀ ਹੈ ਤਾਂ ਬਿਜ਼ਨਸ ਸਪੋਰਟ ਕਰਦੇ ਨੇ ਤੇ ਇਸ ਸਾਡੇ ਪ੍ਰੋਗਰਾਮ ਨੂੰ ਅੱਜ ਗੋਲਡਨ ਗਰੋਸਰੀ ਸਪਾਂਸਰ ਕਰ ਰਹੇ ਨੇ। ਤੇ ਸਾਡਾ ਅੱਜ ਦਾ ਜਿਹੜਾ ਮਸਲਾ ਹੈ ਗੱਲਬਾਤ ਦਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹ ਸਿੱਖ ਨਸਲਕੁਸ਼ੀ ਦੇ ਨਾਲ ਜੁੜਿਆ। ਤੇ ਪਿਛਲੇ ਦਿਨਾਂ ਦੇ ਦੌਰਾਨ ਦੁਨੀਆ ਭਰ ਦੇ ਵਿੱਚ ਜੇ ਕੋਈ ਮਸਲਾ ਜੀਓਪੋਲਿਟਿਕਸ ਦੇ ਸੰਬੰਧ ਦੇ ਵਿੱਚ ਜਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਸੰਬੰਧ ਦੇ ਵਿੱਚ ਸਭ ਤੋਂ ਵੱਧ ਚਰਚਾ 'ਚ ਰਿਹਾ ਤਾਂ ਉਹ ਖਾਲਿਸਤਾਨ। ਤੇ ਖਾਲਿਸਤਾਨ ਦੇ ਮਸਲੇ ਬਾਰੇ ਵੀ ਜਿਹੜਾ ਸਭ ਤੋਂ ਅਹਿਮ ਪਹਿਲੂ ਆ ਉਹ ਹੈਗਾ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਇੱਕ ਲੜੀ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਆ, ਖਾਸ ਤੌਰ ਤੇ ਪੱਛਮੀ ਮੁਲਕਾਂ ਦੇ ਵਿੱਚ, ਅਮਰੀਕਾ ਅਤੇ ਕੈਨੇਡਾ ਦੇ ਵਿੱਚ, ਜਿਹਦੇ ਖੁਲਾਸੇ ਵੱਡੇ ਖੁਲਾਸੇ ਹੋਏ ਆ ਪਿਛਲੇ ਸਮੇਂ ਦੇ ਦੌਰਾਨ ਕੈਨੇਡੀਅਨ ਇਨਵੈਸਟੀਗੇਸ਼ਨ ਦੇ ਵਿੱਚ ਤੇ ਅਮਰੀਕਨ ਇਨਵੈਸਟੀਗੇਸ਼ਨ ਦੇ ਵਿੱਚ। ਤੇ ਉਸ ਦੇ ਨਾਲ ਹੀ ਇੱਕ ਵੱਡੀ ਜਿਹੜੀ ਪੋਲੀਟੀਕਲ ਡਿਪਲੋਮੈਟਿਕ ਅਸੀਂ ਕਹਿ ਸਕਦੇ ਹਾਂ ਕਿ ਬ੍ਰੇਕ ਥਰੂ ਆ ਉਹ ਹੋਇਆ ਆ ਕਿ ਜਿਹੜੀ US ਦੀ ਕਾਂਗਰਸ ਆ ਉਹਦੇ ਵਿੱਚ ਇੱਕ ਰੈਜ਼ੋਲੂਸ਼ਨ ਆਇਆ ਕਿ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਜਾਵੇ। ਸਿੱਖ ਜੈਨੋਸਾਈਡ ਨੂੰ ਮਾਨਤਾ ਦੇਣ ਦੇ ਲਈ ਇਹ ਰੈਜ਼ੋਲੂਸ਼ਨ ਜਿਹੜਾ ਆ ਉਹ ਕਾਂਗਰਸਮੈਨ ਡੇਵਿਡ ਵਾਲਾਡਾਓ ਤੇ ਜਿਮ ਕੋਸਟਾ ਦੇ ਵੱਲੋਂ ਇਹ ਜਿਹੜਾ ਰੈਜ਼ੋਲੂਸ਼ਨ ਆ ਇਹ ਲਿਆਂਦਾ ਗਿਆ ਆ। ਤੇ ਹੁਣ ਇਸ ਰੈਜ਼ੋਲੂਸ਼ਨ ਦੇ ਅੱਗੇ ਜਿਹੜੀਆਂ ਹੋਰ ਪ੍ਰੋਸੀਡਿੰਗਸ ਨੇ ਉਹ ਹੋਣੀਆਂ ਆ। ਇਸ ਦੇ ਨਾਲ ਹੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ NDP ਦੇ ਲੀਡਰ ਨੇ ਜਗਮੀਤ ਸਿੰਘ, ਉਹਨਾਂ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਇਹ ਰੈਜ਼ੋਲੂਸ਼ਨ ਜਿਹੜਾ ਲਿਆਂਦਾ ਗਿਆ ਸੀ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਸਿੱਖ ਨਸਲਕੁਸ਼ੀ ਨੂੰ, ਸਿੱਖ ਜੈਨੋਸਾਈਡ ਨੂੰ ਮਾਨਤਾ ਦਿੱਤੀ ਜਾਵੇ। ਤਾਂ ਜਿੱਥੇ ਇੱਕ ਪਾਸੇ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਜਿਹੜਾ ਖਾਲਿਸਤਾਨ ਦਾ ਮੁੱਦਾ ਆ ਉਹ ਦੁਨੀਆ ਭਰ ਦੇ ਵਿੱਚ ਇਸ ਸਮੇਂ ਚਰਚਾ 'ਚ ਆ, ਉਸ ਦੇ ਨਾਲ ਹੀ ਜਿਹੜੀ ਖਾਲਿਸਤਾਨ ਦੀ ਅਸੀਂ ਕਹਿ ਸਕਦੇ ਹਾਂ ਕਿ ਪੋਲੀਟੀਕਲ ਐਸਟੈਬਲਿਸ਼ਮੈਂਟ ਆ ਉਹਦੇ ਵਿੱਚ ਇਹ ਵੱਡੇ ਮਤੇ ਸਾਡੇ ਸਾਹਮਣੇ ਆ ਰਹੇ ਨੇ। ਜੇ ਇਹਨਾਂ ਮੁਲਕਾਂ ਦੀਆਂ ਪਾਰਲੀਮੈਂਟਸ ਦੇ ਵਿੱਚ ਮਤੇ ਪਾਸ ਹੁੰਦੇ ਆ, ਸਿੱਖ ਜੈਨੋਸਾਈਡ ਨੂੰ ਇੱਕ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਮਾਨਤਾ ਮਿਲਦੀ ਆ, ਤਾਂ ਉਸ ਤੇ ਕੀ ਅਸਰ ਪੈਣਗੇ ਸਿੱਖ ਮੂਵਮੈਂਟ ਦੇ ਉੱਤੇ, ਸਿੱਖ ਸਟਰਗਲ ਦੇ ਉੱਤੇ, ਤੇ ਇੰਡੀਆ ਦੀ ਫੋਰਨ ਪਾਲਿਸੀ ਤੇ ਇਹਦਾ ਕੀ ਅਸਰ ਪਊਗਾ। ਇਹ ਸਾਰੇ ਮਸਲੇ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਡਾਕਟਰ ਇਕਤਦਾਰ ਚੀਮਾ। ਡਾਕਟਰ ਇਕਤਦਾਰ ਚੀਮਾ ਨੂੰ ਸਿੱਖ ਸਫਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜਾਣਿਆ ਜਾਂਦਾ ਆ। ਉਹ ਲਗਾਤਾਰ ਸਿੱਖ ਮਸਲਿਆਂ ਤੇ ਬੋਲਦੇ ਰਹਿੰਦੇ ਨੇ ਤੇ ਉਹਨਾਂ ਦੀ ਬਰੀਫ ਇੰਟਰੋਡਕਸ਼ਨ ਮੈਂ ਤੁਹਾਡੇ ਨਾਲ ਕਰਾ ਦਿਆਂ ਕਿ ਡਾਕਟਰ ਇਕਤਦਾਰ ਚੀਮਾ ਜਿਹੜੇ ਆ ਯੂਨਾਈਟਿਡ ਨੇਸ਼ਨਸ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਨੇ ਤੇ ਉਹ ਡਾਇਰੈਕਟਰ ਨੇ ਇੰਸਟੀਚਿਊਟ ਫॉर ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ UK ਦੇ ਵਿੱਚ ਹੈ ਜੋ, ਤੇ ਯੂਨੀਵਰਸਿਟੀ ਆਫ ਬਰਮਿੰਗਮ ਦੇ ਫੈਲੋ ਨੇ। ਇਸ ਤੋਂ ਇਲਾਵਾ ਡਾਕਟਰ ਚੀਮਾ ਦੀ ਜਿਹੜੀ ਪੜ੍ਹਾਈ ਆ ਉਹ ਯੂਨੀਵਰਸਿਟੀ ਆਫ ਆਕਸਫੋਰਡ ਤੋਂ ਫਿਲਾਸਫੀ ਦੇ ਵਿੱਚ ਪੜ੍ਹਾਈ ਕੀਤੀ ਆ ਤੇ ਨਾਲ ਹੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ PhD ਕੀਤੀ ਆ। ਤੇ ਡਾਕਟਰ ਇਕਤਦਾਰ ਚੀਮਾ, ਮੈਂ ਤੁਹਾਡਾ ਸਵਾਗਤ ਕਰਦਾ ਜੀ TV 84 ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਤੁਹਾਨੂੰ ਤੇ ਸਾਡੇ ਸਾਰੇ ਦਰਸ਼ਕ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੇ ਸਾਡੇ ਮੁਸਲਮਾਨ ਭੈਣ ਭਰਾ TV 84 ਦੇਖਦੇ ਨੇ ਉਹਨਾਂ ਨੂੰ ਅਸਲਾਮ ਅਲੈਕੁਮ। ਤੇ ਨਾਲ ਹੀ ਨਾਲ ਸਾਰੇ ਪੰਥ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ। ਤੇ ਕਿਉਂਕਿ ਸ਼ਹੀਦੀਆਂ ਦਾ ਮਹੀਨਾ ਸ਼ੁਰੂ ਹੋ ਰਿਹਾ ਤੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ, ਹੋਰ ਸਾਰੇ ਸਮੂਹ ਸ਼ਹੀਦਾਂ ਨੂੰ ਸਾਡੀ ਸ਼ਰਧਾਂਜਲੀ। ਬਿਲਕੁਲ ਜੀ ਡਾਕਟਰ ਸਾਹਿਬ, ਤੇ ਜਿਵੇਂ ਅੱਜ ਅਸੀਂ ਰਿਕਾਰਡ ਕਰ ਰਹੇ ਹਾਂ ਬੰਦੀ ਛੋੜ ਦੀਆਂ ਮੈਂ ਵੀ ਮੁਬਾਰਕਾਂ ਦਿੰਦਾ ਸਮੁੱਚੀ ਸਿੱਖ ਕੌਮ ਨੂੰ, ਪਰ ਇਹ ਹੋ ਸਕਦਾ ਅਸੀਂ ਕੱਲ ਇੱਕ ਦਿਨ ਬਾਅਦ ਇਹਨੂੰ ਜਿਹੜਾ ਆ ਜਾਰੀ ਕਰੀਏ TV 84 ਦੇ ਉੱਤੇ। ਇਹ ਅਸੀਂ ਰਿਕਾਰਡ ਕਰ ਰਹੇ ਹਾਂ। ਤੇ ਹੁਣ ਡਾਕਟਰ ਸਾਹਿਬ, ਜਿਹੜਾ ਮੈਂ ਮਸਲਾ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਦੁਨੀਆ 'ਚ ਚਰਚਾ ਹੋ ਰਹੀ ਹੈ, ਨਾਲ ਇਹ ਜਿਹੜਾ ਰੈਜ਼ੋਲੂਸ਼ਨ ਆ US ਕਾਂਗਰਸ ਦੇ ਵਿੱਚ ਹੁਣ ਆਇਆ ਆ। ਤੇ ਮਤਲਬ ਸਭ ਤੋਂ ਪਹਿਲਾਂ, ਕਿਉਂਕਿ ਤੁਸੀਂ ਲਗਾਤਾਰ ਜਿਹੜੀ ਇਹ ਲੋਬਿੰਗ ਹੈਗੀ ਆ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਸਿੱਖ ਪੋਲੀਟੀਕਲ ਕੋਜ਼ ਦੇ ਲਈ ਉਹਦੇ ਨਾਲ ਜੁੜੇ ਰਹੇ ਹੋ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹਦੇ ਬੈਕ ਦੇ ਵਿੱਚ ਜਾਣਾ ਚਾਹੁੰਦਾ ਕਿ ਜਿਹੜੇ ਰੈਜ਼ੋਲੂਸ਼ਨ ਹੁਣ US ਕਾਂਗਰਸ ਦੇ ਵਿੱਚ ਆਇਆ, ਇਸ ਤੋਂ ਪਹਿਲਾਂ ਕਈ ਡਿਫਰੈਂਟ ਜਿਹੜੀਆਂ ਸਟੇਟਸ ਨੇ
ਉਹਨਾਂ ਜੀ ਦੀਆਂ ਅਸੈਂਬਲੀਜ਼ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੋ ਚੁੱਕੇ ਆ। ਤਾਂ ਯੂਐਸ ਜੀ ਕਾਂਗਰਸ ਦੇ ਵਿੱਚ ਜਿਹੜੇ ਇਹ ਰੈਜ਼ੋਲੂਸ਼ਨ ਹੁਣ ਇਹ ਅਨਾਉਂਸ ਹੋਣ ਤੱਕ ਦੀ ਸਾਰੀ ਕਾਰਵਾਈ ਆ, ਉਹਦੀ ਜੇ ਥੋੜੀ ਜਿਹੀ ਤੁਸੀਂ ਹਿਸਟਰੀ ਸਾਨੂੰ ਦੱਸੋ ਤਾਂ ਹਾਂਜੀ ਮਤਲਬ ਬੜੀ ਇੰਪੋਰਟੈਂਟ ਆ। ਹਾਂਜੀ, ਇਹ ਬਹੁਤ ਜ਼ਰੂਰੀ ਆ ਸਿੱਖ ਸੰਗਤ ਲਈ ਜਾਣਨਾ, ਕਿਉਂਕਿ ਬਹੁਤ ਵਾਰੀ ਭੁਲੇਖੇ ਪਾਏ ਜਾਂਦੇ ਆ ਵੀ ਇਹ ਸਾਰਾ ਸਿੱਖ ਸੰਘਰਸ਼ ਕਿੱਦਾਂ ਚੱਲ ਰਿਹਾ। ਦੇਖੋ, ਜਦੋਂ ਕੋਈ 10 ਸਾਲ ਪਹਿਲਾਂ ਸਿੱਖ ਕਾਕਸ ਬਣਿਆ ਤੇ ਇੰਡੀਅਨ ਜਿਹੜੀ ਹਾਈ ਕਮਿਸ਼ਨਰ ਸੀ ਨਰਪੋਮਾ ਰਾਓ ਤੇ ਦੂਸਰੇ, ਉਹਨਾਂ ਨੇ ਬਹੁਤ ਉਹਦਾ ਵਿਰੋਧ ਕੀਤਾ ਕਿ ਸਿੱਖਾਂ ਦੀ ਅਮਰੀਕਾ ਦੀ ਸੰਵਿਧਾਨ ਸਭਾ ਜਾਂ ਜਿਹੜਾ ਅਮਰੀਕਾ ਦਾ ਪਾਰਲੀਮੈਂਟ ਹੈ ਉਹਦੇ 'ਚ ਸਿੱਖਾਂ ਦੀ ਆਪਣੀ ਆਵਾਜ਼ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਆਲਰੇਡੀ ਇੰਡੀਅਨ ਕਾਕਸ ਹੈਗਾ ਤੇ ਸਿੱਖਾਂ ਦੇ ਵਾਸਤੇ ਵੱਖਰਾ ਕਾਕਸ ਬਣਾਉਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਉਦੋਂ ਫਿਕਰ ਪੈ ਗਿਆ ਸੀ ਵੀ ਜੇ ਸਿੱਖਾਂ ਨੇ ਇੱਥੇ ਦੇ ਜਿਹੜੇ ਕਾਂਗਰਸਮੈਨ ਆ, ਸੈਨੇਟਰ ਆ, ਉਹਨਾਂ ਨੇ ਆਪਣੇ ਸਿੱਖ ਹੱਕਾਂ ਤੇ ਲੌਬੀ ਸ਼ੁਰੂ ਕਰ ਦਿੱਤੀ ਤੇ ਭਾਰਤ ਨੂੰ ਇਹਦਾ ਨੁਕਸਾਨ ਹੋਊਗਾ। ਉਹਦਾ ਬਹੁਤ ਵਿਰੋਧ ਕੀਤਾ ਗਿਆ, ਉਹਦੇ ਬਾਵਜੂਦ ਜਿਹੜਾ ਸਿੱਖ ਕਾਕਸ ਬਣਿਆ ਔਰ ਹੁਣ ਤਕਰੀਬਨ 10 ਸਾਲ ਪੂਰੇ ਕਰ ਚੁੱਕਿਆ ਵਾ। ਇਹ ਬਣਾਉਣ ਦਾ ਇੱਕ ਵੱਡਾ ਜਿਹੜਾ ਸੀਗਾ ਮਕਸਦ ਸਿੱਖ ਕਾਕਸ ਨਾਲ, ਕਿਉਂਕਿ ਮੈਂ ਜਦੋਂ ਦੇ ਬਣਿਆ ਉਦੋਂ ਦੇ ਜੁੜਿਆ ਔਰ ਬੇਸ਼ੁਮਾਰ ਇਹਦੀਆਂ ਬਰੀਫਿੰਗਸ, ਹੀਅਰਿੰਗਸ ਔਰ ਜਿਹੜੇ ਕਾਂਗਰਸਮੈਨ 50 ਦੇ ਨੇੜੇ ਹੁਣ ਹੈਗੇ ਆ, ਇਹ ਪਾਰਟੀਜ਼ਨ ਕਾਕਸ ਹੈ, ਰਿਪਬਲਿਕਨ ਤੇ ਡੈਮੋਕ੍ਰੇਟ ਦੋਵੇਂ ਕਾਂਗਰਸਮੈਨ। ਉਹਨਾਂ ਦੇ ਨਾਲ ਜਿਹੜੀ ਲੌਬਿੰਗ ਹੋਈ ਉਹਦੇ ਵਿੱਚ ਮੇਨ ਮੁੱਖ ਮੁੱਦੇ ਕੁਛ ਤਾਂ ਅਮਰੀਕਨ ਸਿੱਖਾਂ ਬਾਰੇ ਸੀਗੇ, ਵੀ ਜਿਸ ਤਰ੍ਹਾਂ ਇੱਥੇ ਦਸਤਾਰ ਪਾਉਣ ਦਾ ਮਸਲਾ ਸੀਗਾ, ਜਾਂ ਬੱਚੇ ਜਿਹੜੇ ਸਿੱਖਾਂ ਦੇ ਆ ਉਹ ਜਦੋਂ 5 ਕਕਾਰ ਪਾਉਂਦੇ ਆ ਸਕੂਲਾਂ 'ਚ, ਉਹਨਾਂ ਦੀ ਬੁਲਿੰਗ ਹੁੰਦੀ ਹੈ, ਇਹੋ ਜਿਹੇ ਮਸਲੇ ਸੀ। ਪਰ ਜਿਹੜੇ ਇੰਟਰਨੈਸ਼ਨਲ ਇਸ਼ੂ ਸੀ, ਜਿਨ੍ਹਾਂ 'ਚ ਸਭ ਤੋਂ ਵੱਡਾ ਮਸਲਾ ਜਿਹੜਾ ਸੀਗਾ ਉਹ ਸਿੱਖ ਨਸਲਕੁਸ਼ੀ ਦਾ ਸੀਗਾ। ਇਹਦੇ ਵਿੱਚ ਸਿੱਖ ਕਾਕਸ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਉਹ 2015 'ਚ ਬਰੀਫਿੰਗਾਂ ਸ਼ੁਰੂ ਕਰਾਈਆਂ ਸੀਗੀਆਂ। 2016 'ਚ ਸਿੱਖ ਕਾਕਸ ਨੇ ਪਹਿਲੀ ਬਰੀਫਿੰਗ ਕਰਵਾਈ, ਜਿਹਦੇ ਵਿੱਚ ਕਾਂਗਰਸਮੈਨ, ਤੁਸੀਂ ਸ਼ਾਇਦ ਤੁਹਾਡੇ ਕੋਲ ਫੋਟੋ ਮੈਂ ਘੱਲੀ ਆ, ਤੁਸੀਂ ਦਿਖਾ ਸਕੋ, ਜਿਹਦੇ ਵਿੱਚ ਕਾਂਗਰਸਮੈਨ ਜਿਮ ਕੋਸਟਾ ਜਿਹੜੇ ਸਿੱਖ ਕਾਕਸ ਦੇ ਮੈਂਬਰ ਵੀ ਨੇ ਉਹ ਵੀ ਸਨ, ਤੇ ਉਸ ਵਕਤ ਦੇ ਜਿਹੜੇ ਕਾਕਸ ਦੇ ਕੋ ਚੇਅਰ ਸੀ ਕਾਂਗਰਸਮੈਨ ਜੌਨ ਗਰਾਮੰਡੀ, ਉਹਨਾਂ ਦੇ ਅਗਵਾਈ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਐਡਾਮਾ ਡੀਐਂਗ, ਜਿਹੜੇ ਸੈਕੰਡ ਇਨ ਕਮਾਂਡ ਸੀ ਯੂਨਾਈਟਿਡ ਨੇਸ਼ਨਸ ਦੇ, ਉਹਨਾਂ ਨੂੰ ਕਾਂਗਰਸ 'ਚ ਬੁਲਾ ਕੇ ਅਸਾਂ ਬਰੀਫਿੰਗ ਦਿੱਤੀ ਸੀ ਸਿੱਖ ਨਸਲਕੁਸ਼ੀ ਦੇ ਬਾਰੇ 'ਚ। ਇਹ ਗੱਲ ਹੈਗੀ ਆ 2016 ਦੀ, ਤਕਰੀਬਨ ਅੱਜ ਤੋਂ 8 ਸਾਲ ਪਹਿਲਾਂ ਦੀ। ਤੇ ਗੁਰੂ ਸਾਹਿਬ ਦੇ ਸਿਧਾਂਤ ਤੇ ਚੱਲਦਿਆਂ ਹੋਇਆ ਸਿਰਫ ਅਸਾਂ ਸਿੱਖ ਨਸਲਕੁਸ਼ੀ ਦੀ ਗੱਲ ਨਹੀਂ ਕੀਤੀ। ਉਸ ਵੇਲੇ ਯਜ਼ੀਦੀ ਤੇ ਕ੍ਰਿਸਚੀਅਨ ਦੀ ਜੈਨੋਸਾਈਡ ਆਈਸਿਸ ਕਰ ਰਹੀ ਸੀਗੀ ਸੀਰੀਆ 'ਚ, ਉਹਨਾਂ ਦੀ ਗੱਲ ਵੀ ਕੀਤੀ, ਰੋਹਿੰਗਿਆ ਦੀ ਵੀ ਗੱਲ ਕੀਤੀ। ਸੋ ਉੱਥੋਂ ਇਹ ਸਿਲਸਿਲਾ ਜਿਹੜਾ ਵਾ ਸਿੱਖ ਨਸਲਕੁਸ਼ੀ ਨੂੰ ਜਿਹੜਾ ਵਾ ਉਹ ਮਾਨਤਾ ਦਿਵਾਉਣ ਦਾ, ਸਿੱਖ ਨਸਲਕੁਸ਼ੀ ਨੂੰ ਰੈਕਗਨਾਈਜ਼ ਕਰਾਉਣ ਦਾ ਅੱਜ ਤੋਂ ਇਹ ਕੋਈ ਪੂਰੇ ਇੱਕ ਦਹਾਕੇ ਦਾ ਸਫ਼ਰ ਆ ਕਾਂਗਰਸ ਦੇ ਵਿੱਚ। ਫਿਰ ਇਹਦਾ ਇੱਕ ਜਿਹੜਾ ਲੌਜੀਕਲ ਸੀਕੁਐਂਸ ਸੀ ਉਹ ਇਹੀ ਸੀ ਕਿ ਪਹਿਲਾਂ ਤੁਸੀਂ ਜਿਹੜੀਆਂ ਸਟੇਟ ਅਸੈਂਬਲੀਆਂ ਵਾ ਉਹ ਤੋਂ ਇਹ ਮਤਾ ਪਾਸ ਕਰਾਓ, ਕਿਉਂਕਿ ਜਿਹੜੇ ਇੱਧਰ ਉੱਧਰੋਂ ਹਵਾਈ ਗੱਲਾਂ ਕਰਦੇ ਆ ਨਾ ਬੰਦੇ, ਤੇ ਕਈ ਅਪਰਾਲਿਆਂ ਦੀ ਜਿਹੜੇ ਪੰਥਕ ਅਪਰਾਲੇ ਉਹਨਾਂ ਦੀ ਨਿਖੇਧੀ ਕਰਦੇ ਆ, ਉਹਨਾਂ ਨੂੰ ਕਦੇ ਕੰਮ ਕਰਨਾ ਪਵੇ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਕਿੰਨਾ ਔਖਾ ਹੁੰਦਾ ਕੋਈ ਵੀ ਕੰਮ ਕਰਨਾ। ਜਦੋਂ ਅਸੀਂ ਕਾਂਗਰਸਮੈਨਾਂ ਨਾਲ ਗੱਲ ਕਰਦੇ ਸੀ ਤਾਂ ਸਾਨੂੰ ਪਹਿਲਾਂ ਇਹ ਕਹਿੰਦੇ ਸੀ ਵੀ ਤੁਸੀਂ ਪਹਿਲਾਂ ਜਿਹੜੀਆਂ ਲੈਜਿਸਲੇਟਿਵ ਅਸੈਂਬਲੀਆਂ ਵਾ ਉਹਨਾਂ ਕੋਲ ਲੈ ਕੇ ਜਾਓ, ਉੱਥੋਂ ਪਾਸ ਕਰਾਓ। ਤੇ ਦੂਜਾ ਮੈਂ ਨਾਲੇ ਵੀ ਦੱਸਦਾ ਜਾਵਾਂ ਆਪਣੇ ਪੰਥ ਨੂੰ ਕਿ ਜਿਹੜਾ ਸ਼ਬਦ ਆ ਜੈਨੋਸਾਈਡ, ਇਹ ਬਹੁਤ ਸਟਰੋਂਗ ਸ਼ਬਦ ਆ। ਇਹਦੀ ਜਿਹੜੀਆਂ ਰੀਪਰੀਕਸ਼ਨਸ ਆ ਕਿਸੇ ਵੀ ਕੌਮ ਜਿਹਨੇ ਜੈਨੋਸਾਈਡ ਕੀਤੀ ਹੋਵੇ ਬਹੁਤ ਡਾਢੀਆਂ ਹੁੰਦੀਆਂ, ਕਿਉਂਕਿ ਇੰਟਰਨੈਸ਼ਨਲ ਲਾਜ਼ ਦੇ ਹੇਠ ਜਿਹੜਾ ਵਾ ਕਿਸੇ ਨੂੰ ਮਾਰਨਾ, ਕੱਟਣਾ, ਐਟਰੋਸਿਟੀ ਕ੍ਰਾਈਮਸ ਤੇ ਜੈਨੋਸਾਈਡ, ਇਹ ਵੱਖ-ਵੱਖ ਚੀਜ਼ਾਂ ਵਾ। ਇਹਨਾਂ ਦੀ ਸਜ਼ਾਵਾਂ ਵੀ ਡਿਫਰੈਂਟ ਆ, ਫੋਰਨ ਪਾਲਿਸੀ ਦੇ ਅਸਰ ਵੀ ਵੱਖਰੇ ਪੈਂਦੇ ਆ। ਔਰ ਖਾਸ ਤੌਰ ਤੇ ਜੈਨੋਸਾਈਡ ਦਾ ਜਿਹੜਾ ਸ਼ਬਦ ਆ, ਇਹ ਅਜਿਹਾ ਸ਼ਬਦ ਆ ਵੀ ਕੋਈ ਵੀ ਸਟੇਟ ਆਪਣੇ ਨਾਂ ਨਾਲ ਇਹ ਸ਼ਬਦ ਨਹੀਂ ਜੁੜਵਾਉਣਾ ਚਾਹੁੰਦੀ। ਤੇ ਕੁਝ ਕੌਮਾਂ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਖਾਸ ਕੌਮ ਆ ਜਿਹਦੀ ਸੈਕੰਡ ਵਰਲਡ ਵਾਰ 'ਚ ਜੈਨੋਸਾਈਡ ਹੋਈ ਸੀ, ਉਹ ਵੀ ਪੂਰੀ ਕੋਸ਼ਿਸ਼ ਕਰਦੇ ਆ ਵੀ ਜੈਨੋਸਾਈਡ ਦਾ ਸ਼ਬਦ ਐਕਸਕਲੂਸਿਵਲੀ ਉਹਨਾਂ ਲਈ ਵਰਤਿਆ ਜਾਏ। ਸੋ ਸਾਡੇ ਲਈ ਬਹੁਤ ਸਾਰੀਆਂ ਔਕੜਾਂ ਸੀ। ਕਈ ਵਾਰੀ ਕਿਹਾ ਗਿਆ ਕਿ ਤੁਸੀਂ ਪ੍ਰੋਗਰਾਮ ਦਾ ਸ਼ਬਦ, ਕਈਆਂ ਨੇ ਮਤੇ ਆਪਣੇ ਹੋਰ ਬੰਦਿਆਂ ਨੇ ਮਤੇ ਪਵਾਏ ਜਿਹਦੇ 'ਚ ਕਦੇ ਵੀ ਜੈਨੋਸਾਈਡ ਦਾ ਕਲੀਅਰ ਸ਼ਬਦ ਨਹੀਂ ਸੀ। ਇਹ ਹੋ ਰਿਹਾ ਵੀ ਉਹ ਕੌਮ ਨੂੰ ਮੂਰਖ ਬਣਾਉਂਦੇ ਰਹੇ ਵੀ ਅਸੀਂ ਸਿੱਖ ਨਸਲਕੁਸ਼ੀ ਜੈਨੋਸਾਈਡ ਦਾ ਮਤਾ ਪਾਸ ਕਰਾਇਆ, ਏਦਾਂ ਦੀ ਗੱਲ ਹੈ ਨਹੀਂ ਸੀ, ਕਿਉਂਕਿ ਜੈਨੋਸਾਈਡ ਸ਼ਬਦ ਹੀ ਏਡਾ ਸਟਰੋਂਗ ਆ ਕਿ ਇਹ ਤੇ ਕਾਂਗਰਸਮੈਨਾਂ ਨੂੰ ਕਨਵਿੰਸ ਕਰਨਾ ਬਹੁਤ ਔਖਾ ਸੀ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ, ਇਸ ਤੋਂ ਪਹਿਲਾਂ ਕੈਲੀਫੋਰਨੀਆ, ਪੈਨਸਿਲਵੇਨੀਆ, ਟੈਕਸਸ ਜਿਹੜੀਆਂ ਸਟੇਟ ਅਸੈਂਬਲੀਆਂ ਨੇ, ਉਹਨਾਂ ਨੇ ਸਿੱਖ ਜੈਨੋਸਾਈਡ ਦੇ ਬਾਰੇ, ਨਸਲਕੁਸ਼ੀ ਬਾਰੇ ਮਤੇ ਪਾਸ ਕੀਤੇ। ਤੇ ਹੁਣ ਜਿਹੜਾ ਵਾ ਇਹ ਮਤਾ ਕਾਂਗਰਸਮੈਨ ਡੇਵਿਡ ਵੈਲਾਡੇਓ ਜਿਹੜੇ ਕੋ ਚੇਅਰ ਨੇ ਰਿਪਬਲਿਕਨ ਵੱਲੋਂ ਅਮਰੀਕਨ ਸਿੱਖ ਕਾਕਸ ਦੇ, ਤੇ ਕਾਂਗਰਸਮੈਨ ਜਿਮ ਕੋਸਟਾ ਜਿਹੜੇ ਬਹੁਤ ਸੀਨੀਅਰ ਮੈਂਬਰ ਨੇ ਅਮਰੀਕਨ ਸਿੱਖ ਕਾਕਸ ਦੇ, ਉਹਨਾਂ ਦੋਵਾਂ ਨੇ ਇਹ ਮਤਾ ਜਿਹੜਾ ਵਾ ਕਾਂਗਰਸ 'ਚ ਇੰਟਰੋਡਿਊਸ ਕਰਵਾਇਆ। ਕਿਉਂਕਿ ਸਾਡਾ ਜਿਹੜਾ ਸ਼ਹੀਦੀਆਂ ਦਾ ਮਹੀਨਾ ਵੈਸੇ ਹੀ ਨਵੰਬਰ ਹੈਗਾ, ਉਹਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਫਲੋਰ ਤੇ ਲਿਆਂਦਾ। ਔਰ ਇਹ ਦੋਵੇਂ ਕਾਂਗਰਸਮੈਨ ਕੈਲੀਫੋਰਨੀਆ ਨਾਲ ਸੰਬੰਧਿਤ ਨੇ। ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਕੈਲੀਫੋਰਨੀਆ ਜਿਹੜੀ ਤੁਹਾਡੀ ਵਿਰੋਧੀ ਧਿਰ ਆ,
ਉਹਦੀਆਂ ਸੰਸਥਾਵਾਂ ਬਹੁਤ ਪ੍ਰਭਾਵਸ਼ਾਲੀ ਆ, ਉਹਨਾਂ ਕੋਲ ਬਹੁਤ ਜ਼ਿਆਦਾ ਫੰਡ ਆ, ਔਰ ਇਹ ਜਿੰਨੇ ਕਾਂਗਰਸਮੈਨ ਔਰ ਸੈਨੇਟਰਸ ਨੇ ਉਹਨਾਂ ਦੇ ਕੋਲ ਜਾ ਕੇ ਉਹ ਲੌਬਿੰਗ ਕਰਦੇ ਨੇ ਕਿ ਸਿੱਖਾਂ ਦੇ ਹੱਕਾਂ ਬਾਰੇ, ਸਿੱਖਾਂ ਦੇ ਨਸਲਕੁਸ਼ੀ ਬਾਰੇ ਕੋਈ ਗੱਲ ਨਾ ਹੋਵੇ। ਤੁਹਾਨੂੰ ਪਤਾ ਕੈਲੀਫੋਰਨੀਆ ਵੈਸੇ ਵੀ ਇੱਕ ਕਮਰਸ਼ੀਅਲ ਹਿਸਾਬ ਨਾਲ ਜਾਂ ਪੈਸੇ ਵਾਲੀ ਸਟੇਟ ਆ, ਉੱਥੇ ਲੋਕਾਂ ਕੋਲ ਪੈਸਾ ਬਹੁਤ ਆ, ਔਰ ਉੱਥੇ ਜਿਹੜੇ ਕਾਂਗਰਸਮੈਨ ਆ ਉਹ ਉਹਨਾਂ ਦਾ ਸੁਭਾਅ ਵੀ ਦੂਸਰੇ ਜਿਹੜੇ ਇਲਾਕੇ ਹੈਗੇ ਉਹਨਾਂ ਦੇ ਕਾਂਗਰਸਮੈਨ ਨਾਲ ਡਿਫਰੈਂਟ ਹੈ। ਉਹ ਬਹੁਤ ਸੋਚ ਸਮਝ ਕੇ ਇੱਕ ਇੱਕ ਪੈਰ ਰੱਖਦੇ ਆ। ਜਿਹੜੀਆਂ ਹੈਗੀਆਂ ਨਾ ਕੋਈ ਮਿਡ ਵੈਸਟ ਦੀਆਂ ਸਟੇਟਸ ਦੇ ਕਾਂਗਰਸਮੈਨ ਜਿਹੜੇ ਸਾਡੇ ਨਾਲ ਦੇਸੀ ਪੇਂਡੂ ਟਾਈਪ ਬੰਦੇ ਆ, ਉਹ ਵਿਚਾਰੇ ਜਿਹੜੇ ਆ ਉਹ ਕੋਈ ਕੰਮ ਹੀ ਉਹਨਾਂ ਕੋਲ ਕਰਾਉਣਾ ਹੋਵੇ ਤਾਂ ਸੌਖਾ ਹੋ ਜਾਂਦਾ। ਪਰ ਜਿਹੜੀ ਜਿਸ ਤਰ੍ਹਾਂ ਨਿਊਯਾਰਕ ਦੀ ਸਟੇਟ ਹੋ ਗਈ ਜਾਂ ਕੈਲੀਫੋਰਨੀਆ ਹੋ ਗਈ, ਜਿਹੜੀਆਂ ਕਮਰਸ਼ਲਾਈਜ਼ਡ ਸਟੇਟ ਹੈਗੀਆਂ, ਉੱਥੋਂ ਇਦਾਂ ਦਾ ਕੰਮ ਆਉਣਾ ਬਹੁਤ ਵੱਡੀ ਗੱਲ ਆ। ਔਰ ਉਸ ਸਮੇਂ 'ਚ ਨਾ ਮੈਂ ਨਾਲੇ ਵੀ ਦੱਸਣਾ ਚਾਹਾਂ ਕਿ ਜਿਹੜੀ ਤੁਹਾਡੀ ਵਿਰੋਧੀ ਧਿਰ ਆ, ਉਹਨਾਂ ਦਾ ਇੰਨਾ ਇਨਫਲੂਐਂਸ ਆ ਕੈਲੀਫੋਰਨੀਆ ਦੀ ਸਟੇਟ 'ਚ ਕਿ ਪਿਛਲੇ ਦਿਨਾਂ 'ਚ ਜਿਹੜਾ ਕਾਸਟ ਲੈਜਿਸਲੇਸ਼ਨ ਦਾ ਇੱਕ ਕਾਸਟ ਲੈਜਿਸਲੇਸ਼ਨ ਦਾ ਇੱਕ ਬਿੱਲ, ਮਤਾ ਨਹੀਂ, ਜਿਹੜੀ ਲੈਜਿਸਲੇਸ਼ਨ ਦਾ ਬਿੱਲ ਲਿਆਇਆ ਗਿਆ ਕੈਲੀਫੋਰਨੀਆ ਅਸੈਂਬਲੀ 'ਚ, ਉਹਨੂੰ ਭਾਰਤ ਦੇ ਜਿਹੜੇ ਕੁਛ ਉੱਥੇ ਲੌਬਿਸਟ ਬੈਠੇ ਆ ਉਹਨਾਂ ਨੇ ਉਹ ਵੀਟੋ ਕਰਵਾ ਦਿੱਤਾ ਕਿ ਗਵਰਨਰ ਜਿਹੜਾ ਸੀ ਕੈਲੀਫੋਰਨੀਆ ਦਾ ਉਹਨੇ ਹਾਲਾਂਕਿ ਕਾਸਟ ਜਿਹੜੀ ਆ ਉਹ ਡਿਸਕ੍ਰਿਮੀਨੇਸ਼ਨ ਤੇ ਆਧਾਰਿਤ ਆ ਤੇ ਡਿਸਕ੍ਰਿਮੀਨੇਸ਼ਨ ਦੀ ਵੈਸਟ ਵਿੱਚ ਕੋਈ ਜਗ੍ਹਾ ਨਹੀਂ, ਪਰ ਉਹਨਾਂ ਨੇ ਆਪਣਾ ਇਨਫਲੂਐਂਸ ਉੱਥੇ ਵਰਤ ਕੇ ਉਹਨਾਂ ਦੀਆਂ ਸੰਸਥਾਵਾਂ ਨੇ ਉਹ ਲੈਜਿਸਲੇਸ਼ਨ ਪਾਸ ਨਹੀਂ ਹੋਣ ਦਿੱਤੀ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਵਾ ਕੈਲੀਫੋਰਨੀਆ ਦੀ ਸਟੇਟ ਦੇ ਦੋ ਕਾਂਗਰਸਮੈਨਾਂ ਦੇ ਮਤਿਆਂ ਨੂੰ ਲਿਆਉਣਾ ਔਰ ਉਹਨੂੰ ਜਿਹੜਾ ਵਾ ਪ੍ਰੋਪਰਲੀ ਉਹਦੇ 'ਚ ਜੈਨੋਸਾਈਡ ਦਾ ਸ਼ਬਦ ਵਰਤਣਾ, ਇਹ ਬਹੁਤ ਸਿੱਖ ਕੌਮ ਲਈ ਜਿਹੜਾ ਵਾ ਉਹ ਸਿੱਖਾਂ ਦੇ ਦੁੱਖ ਨੂੰ ਇੰਟਰਨੈਸ਼ਨਲ ਲੈਵਲ ਤੇ ਇੱਕ ਰੈਕਗਨੀਸ਼ਨ ਮਿਲਣਾ ਬਹੁਤ ਵੱਡੀ ਗੱਲ ਆ। ਔਰ ਏਡਾ ਸੌਖਾ ਨਹੀਂ ਸੀ। ਇਹ ਪਿਛਲੇ 10-12 ਸਾਲਾਂ ਦੀ ਸਿੱਖ ਕਾਕਸ ਦੀ ਔਰ ਹੋਰ ਬਹੁਤ ਸਾਰੀਆਂ ਉਹਦੇ ਨਾਲ ਜੁੜੀਆਂ ਹੋਈ ਸੰਬੰਧੀ ਜਿਹੜੀਆਂ ਜਥੇਬੰਦੀਆਂ ਔਰ ਇੰਡੀਵਿਜੂਅਲਸ ਆ, ਉਹਨਾਂ ਦਾ ਉੱਦਮ ਆ। ਅਸੀਂ ਹਰ ਸਾਲ ਹੀ ਕਾਂਗਰਸ ਦੇ ਵਿੱਚ ਨਵੰਬਰ 'ਚ ਕਾਂਗਰੈਸ਼ਨਲ ਬਰੀਫਿੰਗਸ ਕਰਾਈਆਂ ਵਾ, ਜਿਹਦੇ 'ਚ ਯੂਨਾਈਟਿਡ ਨੇਸ਼ਨਸ ਦੀ, ਜਿਸ ਤਰ੍ਹਾਂ ਮੈਂ ਦੱਸਿਆ, ਅੰਡਰ ਸੈਕਟਰੀ ਜਨਰਲ ਐਡਾਮਾ ਡਿਆਂਗ ਆਏ। ਫਿਰ ਹੁਣ LS ਦਰੀਤੋ ਜਿਹੜੀ ਉਹਨਾਂ ਦੀ, ਕਿਉਂਕਿ ਐਡਾਮਾ ਡਿਆਂਗ ਰਿਟਾਇਰ ਹੋ ਗਏ ਸੀ 3 ਸਾਲ ਪਹਿਲਾਂ, ਉਹਨਾਂ ਨੂੰ ਜਿਨ੍ਹਾਂ ਨੇ ਰਿਪਲੇਸ ਕੀਤਾ ਉਹਨਾਂ ਨੂੰ ਵੀ ਸਿੱਖ ਨਸਲਕੁਸ਼ੀ, ਸਿੱਖ ਜੈਨੋਸਾਈਡ ਬਾਰੇ ਬਰੀਫ ਕੀਤਾ। ਫਿਰ ਫਰੀडम ਹਾਊਸ ਜਿਹੜੀ ਇੱਕ ਬਹੁਤ ਵੱਡੀ ਸੰਸਥਾ ਹੈਗੀ ਆ ਅਮਰੀਕਾ ਦੀ ਪਾਲਿਸੀ ਮੇਕਿੰਗ 'ਚ, ਉਹਨਾਂ ਨੂੰ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਨ੍ਹਾਂ ਨੇ ਮੇਰੀ ਭਾਰਤ ਬਾਰੇ ਰਿਪੋਰਟ ਵੀ ਛਾਪੀ ਸੀਗੀ ਤੇ ਜਿਹੜੀ ਦੁਨੀਆ ਦੇ ਬਾਰੇ ਗਲੋਬਲ ਰਿਪੋਰਟ ਕਰਦੇ ਆ ਧਾਰਮਿਕ ਆਜ਼ਾਦੀ ਬਾਰੇ, ਉਹਨਾਂ ਸਾਰਿਆਂ ਨੂੰ ਅਸੀਂ ਕੰਸਿਸਟੈਂਟਲੀ ਬਰੀਫ ਕਰਦੇ ਆਏ ਆ। ਸੋ ਇਹ ਜਿਹੜਾ ਮਤਾ ਵਾ ਇਹ ਏਡਾ ਸੌਖਾ ਨਹੀਂ ਹੋਇਆ। ਮੈਂ ਤੁਹਾਨੂੰ ਦੱਸਾਂ ਕਿ ਪਿਛਲੇ ਤਕਰੀਬਨ 1 ਸਾਲ ਤੋਂ ਅਸੀਂ ਇਸ ਮਤੇ ਦੇ ਵਰਡ ਬਾਏ ਵਰਡ ਤੇ ਕਿੰਨੀਆਂ ਡਿਸਕਸ਼ਨਸ ਕਾਂਗਰਸਮੈਨਾਂ ਦੇ ਨਾਲ, ਉਹਨਾਂ ਦੇ ਦਫ਼ਤਰਾਂ ਨਾਲ, ਉਹਨਾਂ ਦੇ, ਕਿਉਂਕਿ ਕਾਂਗਰਸਮੈਨ ਇਕੱਲਾ ਕਾਂਗਰਸਮੈਨ ਨਹੀਂ ਹੁੰਦਾ। ਲੋਕ ਸਮਝਦੇ ਵੀ ਇੱਕ ਬੰਦਾ ਜਿਹੜਾ ਇਲੈਕਟਿਡ ਕਾਂਗਰਸਮੈਨ ਆ ਉਹ ਸਾਰਾ ਕੁਝ ਹੀ ਕਰ ਸਕਦਾ। ਕਾਂਗਰਸਮੈਨ ਦੇ ਦਫ਼ਤਰ ਦੇ ਵਿੱਚ ਕੋਈ 10-12 ਬੰਦੇ ਹੋਰ ਹੁੰਦੇ ਆ ਜਿਹੜਾ ਆਪਣੇ ਜਿਹੜੇ ਉਹਦੀ ਪਾਲਿਸੀ ਨੂੰ, ਉਹਨੇ ਕੀ ਬੋਲਣਾ, ਉਹਨੇ ਕੀ ਲਿਖਣਾ, ਉਹਨੇ ਕੀ ਫਾਈਲ ਕਰਨਾ, ਕਾਂਗਰਸ 'ਚ ਉਹਨੂੰ ਦੇਖਦੇ ਆ। ਉਹਨਾਂ ਸਾਰਿਆਂ ਨੂੰ ਵਾਰੀ-ਵਾਰੀ ਮਿਲ ਕੇ ਕਨਵਿੰਸ ਕਰਨਾ ਪੈਂਦਾ ਔਰ ਫਿਰ ਇੱਕ ਸ਼ਬਦ ਦੇਖਣਾ ਪੈਂਦਾ ਵਾ। ਔਰ ਸਾਡੀ ਇਹੀ ਹੈ ਕਿ ਹਰ ਸੂਰਤ ਦੇ ਵਿੱਚ ਜਿਹੜਾ ਵਾ ਉਹ ਜੈਨੋਸਾਈਡ ਦਾ ਸ਼ਬਦ ਵਰਤਿਆ ਜਾਏ। ਭਾਰਤ ਤੇ ਇਸੇ ਗੱਲ ਤੋਂ ਤਾਂ ਡਰਦਾ, ਤਾਂ ਹੀ ਤਾਂ ਜਿਹੜੇ ਲੋਕ ਇਹ ਉੱਦਮ ਉਪਰਾਲੇ ਕਰ ਰਹੇ ਆ ਉਹਨਾਂ ਨੂੰ ਸਾਡੇ ਕੁਝ ਨਿਦਾਨ ਦੋਸਤ ਤੇ ਭਾਰਤ ਦੀਆਂ ਜਿਹੜੀਆਂ ਸੰਬੰਧੀ ਆਰਗੇਨਾਈਜੇਸ਼ਨਾਂ ਹਮੇਸ਼ਾ ਅਟੈਕ ਕਰਦੀਆਂ ਵਾ, ਕਿਉਂਕਿ ਉਹਨਾਂ ਨੂੰ ਪਤਾ ਕਿ ਜਦੋਂ ਜੈਨੋਸਾਈਡ ਦੀ ਗੱਲ ਹੁੰਦੀ ਹੈ ਤੇ ਉਹਦੀ ਰੀਪਰੀਕਸ਼ਨਸ ਜਿਹੜੀਆਂ ਵਾ ਬਹੁਤ ਡਾਢੀਆਂ ਹੁੰਦੀਆਂ। ਸੋ ਮੈਂ ਵਧਾਈ ਦੇਣਾ ਚਾਹੁੰਦਾ ਵਾਂ ਅਮਰੀਕਨ ਸਿੱਖ ਕਾਕਸ ਨੂੰ, ਡਾਕਟਰ ਪ੍ਰੀਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ GPC ਦੇ ਵੀ ਤੇ ਅਮਰੀਕਨ ਸਿੱਖ ਕਾਕਸ ਦੇ ਵੀ ਡਾਇਰੈਕਟਰ ਨੇ, ਉਹਨਾਂ ਨੂੰ। ਇਸ ਤੋਂ ਇਲਾਵਾ ਭਾਈ ਰਾਜ ਸਿੰਘ ਈਸਟ ਕੋਸਟ ਤੋਂ ਤੇ ਭਾਈ ਹਰਜਿੰਦਰ ਸਿੰਘ ਔਰ ਇਹਨਾਂ ਸਾਰਿਆਂ ਔਰ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਇਸ ਪ੍ਰੋਸੈਸ 'ਚ ਜਿਨ੍ਹਾਂ ਦਾ ਉੱਦਮ ਉਪਰਾਲਾ ਆ, ਉਹਨਾਂ ਸਾਰਿਆਂ ਦੀ ਅਸੀਂ ਉਹਨਾਂ ਦੀ ਸ਼ਲਾਘਾ ਕਰ ਰਹੇ ਹਾਂ ਕਿ ਉਹਨਾਂ ਨੇ ਸਿੱਖ ਕੌਮ ਦਾ ਦਰਦ ਜਿਹੜਾ ਵਾ ਅੱਜ ਦੁਨੀਆ ਦੇ ਸਭ ਤੋਂ ਸਟਰੋਂਗ, ਸਭ ਤੋਂ ਤਾਕਤਵਰ ਪਾਰਲੀਮੈਂਟ, ਕਿਉਂਕਿ ਅਮਰੀਕਾ ਜਿਹੜਾ ਵਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ, ਉਹਦੀ ਪਾਰਲੀਮੈਂਟ 'ਚ ਉਸ ਸਮੇਂ ਜਦੋਂ ਤੁਸੀਂ ਜਿਸ ਤਰ੍ਹਾਂ ਪਹਿਲਾਂ ਹੀ ਗੱਲ ਕਰ ਰਹੇ ਸੀ TNR ਦਾ ਜ਼ਮਾਨਾ ਵਾ, ਇੱਕ ਪਾਸੇ ਭਾਰਤ ਜਿਹੜਾ ਵਾ ਉਹ ਸਿੱਖਾਂ ਦਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ, ਜਿਹੜਾ UN ਦੇ ਚਾਰਟਰ ਦੇ ਆਰਟੀਕਲ 1 ਦੇ ਹੇਠ ਹਰ ਕੌਮ ਦਾ ਹੱਕ ਹੈ ਕਿ ਉਹ ਆਪਣੇ ਫੈਸਲਾ ਕਰ ਸਕਦੇ ਆ, ਉਹਨੂੰ ਦਬਾਉਣ ਲਈ ਜਿੱਥੇ ਇੱਕ ਪਾਸੇ ਸਾਡੇ ਸੰਗਤ ਦੇ ਜਥੇਦਾਰਾਂ ਦੀ ਸ਼ਹੀਦੀਆਂ ਹੋ ਰਹੀਆਂ ਵਾ, ਜਿਹਦੇ 'ਚ ਭਾਈ ਨਿੱਜਰ ਹੋਰੀ, ਉਸ ਤਰ੍ਹਾਂ ਹੀ ਭਾਈ ਪਾਕਿਸਤਾਨ 'ਚ ਭਾਈ ਪਰਮਜੀਤ ਸਿੰਘ ਪੰਜਵੜ, ਫਿਰ ਆਪਣੇ ਭਾਈ ਖੰਡੇ ਹੋਰੀ ਇੱਥੇ UK 'ਚ ਇਸ TNR ਦਾ ਨਿਸ਼ਾਨਾ ਬਣੇ ਨੇ, ਤੇ ਹੋਰ ਵੀ ਬਹੁਤ ਸਾਰੇ ਸਾਡੇ ਜਿਹੜੇ ਲੋਕ ਸਿੱਖ ਸੰਘਰਸ਼ ਦੀ ਗੱਲ ਕਰਦੇ ਨੇ, ਜਿਹਦੇ 'ਚ ਪੰਨੂ ਸਾਹਿਬ
ਸਿੱਖ ਫॉर ਜਸਟਿਸ ਵਾਲੇ, ਡਾਕਟਰ ਪ੍ਰੀਤਪਾਲ ਸਿੰਘ, ਡਾਕਟਰ ਅਮਰਜੀਤ ਸਿੰਘ, ਜਾਫੀ ਸਿੰਘ ਇੰਡੀਆਨਾ ਤੋਂ, ਸੋ ਜਿਨ੍ਹਾਂ ਨੂੰ ਆਲਰੇਡੀ FBI ਨੇ ਵਾਰਨ ਕੀਤਾ ਕਿ ਉਹਨਾਂ ਦੀ ਲਾਈਫ ਵੀ ਐਟ ਥ੍ਰੈਟ ਆ। ਤੇ ਮੇਰੇ ਵਰਗੇ ਬੰਦੇ ਵੀ ਜਿਹੜੇ ਕਦੇ ਕਹਿੰਦੇ ਨਹੀਂ ਹੈਗੇ ਸਾਡੀ ਲਾਈਫ ਨੂੰ ਥ੍ਰੈਟ ਹੈਗਾ, ਪਰ ਇਹ ਸੰਘਰਸ਼ ਜਿਹੜਾ ਵਾ ਬੜੇ ਸਮੇਂ ਤੋਂ ਚਲਾਉਣਾ ਬਹੁਤ ਔਖਾ ਆ। ਪਰ ਅੱਜ ਮੇਰੇ ਮਨ ਨੂੰ ਇੰਨੀ ਖੁਸ਼ੀ ਆ ਕਿ ਜਦੋਂ ਅਸੀਂ ਕਾਂਗਰਸ ਦੇ ਗਲਿਆਰਿਆਂ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਕੋਸ਼ਿਸ਼ ਕਰਦੇ ਸੀ ਕਿਸੇ ਕੌਮ ਦੇ ਨਸਲਕੁਸ਼ੀ ਦੀ ਗੱਲ ਹੋਵੇ, ਤੇ ਪਤਾ ਨਹੀਂ ਕਿੰਨਿਆਂ ਲੋਕਾਂ ਨੂੰ ਸਾਰਾ ਦਿਨ ਦੱਸਣਾ ਪੈਂਦਾ ਸੀ, ਕਿੰਨੀ ਸਿਰ ਖਪਾਈ ਕਰਨੀ ਪੈਂਦੀ ਸੀ। ਤੇ ਮੈਨੂੰ ਉਹ ਵਕਤ ਵੀ ਯਾਦ ਆ ਜਦੋਂ ਪਹਿਲੀ ਵਾਰੀ UN ਦੇ ਅੰਡਰ ਸੈਕਟਰੀ ਜਨਰਲ ਡੈਮਾ ਡਿਆਂਗ ਇੱਥੇ ਆਏ ਸੀਗੇ ਕਾਂਗਰਸ ਦੇ ਵਿੱਚ, ਤੇ ਡਾਕਟਰ ਅਮਰਜੀਤ ਸਿੰਘ ਨੂੰ ਪੁੱਛਿਆ ਤੁਸੀਂ, ਅਸੀਂ ਬਰੀਫਿੰਗ ਦੇ ਬਾਹਰ ਨਿਕਲੇ, ਤੇ ਡੈਮਾ ਡਿਆਂਗ ਉਹ ਬੰਦਾ ਸੀਗਾ ਜਿਹਨੇ UN ਦੇ ਵਿੱਚ ਕੋਈ 28 ਸਾਲ ਆਲਰੇਡੀ ਕੰਮ ਕੀਤਾ, ਔਰ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਜਿਹੜੀ ਜੈਨੋਸਾਈਡ ਦੇ ਜਿਹੜੇ ਪਰਪਟਰੇਟਰਸ ਆ ਉਹਨਾਂ ਨੂੰ ਪਰਸੀਕਿਊਟ ਕਰਦੀ ਆ, ਉਹਦੇ ਵਿੱਚ ਵੀ ਉਹ ਕੰਮ ਕਰਕੇ ਆਏ ਸੀ। ਉਹਨਾਂ ਨੇ ਕਿਹਾ ਮੈਨੂੰ ਸਿੱਖ ਜੈਨੋਸਾਈਡ ਬਾਰੇ ਕਦੇ ਨਹੀਂ ਸੀ ਪਤਾ ਕਿ ਸਿੱਖ ਜੈਨੋਸਾਈਡ ਵੀ ਹੋਈ ਸੀ। ਸੋ ਇਹ ਮਹਾਰਾਜ ਦਾ ਆਪਣਾ ਹੀ ਦਿੱਤਾ ਹੋਇਆ ਦਾਨ ਆ ਕਿ ਉਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਇੰਨੇ ਸਮੇਂ ਤੋਂ ਜਾਰੀ ਸਨ, ਉਹ ਅੱਜ ਇੱਕ ਮਾਈਲਸਟੋਨ ਅਚੀਵ ਕਰ ਸਕੀਆਂ। ਬਿਲਕੁਲ ਡਾਕਟਰ ਚੀਮਾ, ਤੁਸੀਂ ਇੱਕ ਬੜੀ ਮਤਲਬ ਸਾਰੀ ਹਿਸਟਰੀ ਬੜੇ ਥੋੜੇ ਸਮੇਂ ਦੇ ਵਿੱਚ ਇਹ ਸਾਰੀ ਲੋਬਿੰਗ ਦੀ ਜਿਹੜੀ ਸਿੱਖ ਲੋਬਿੰਗ ਆ ਉਹਦੀ ਹਿਸਟਰੀ ਨਰੇਟ ਕੀਤੀ ਆ। ਤੇ ਹੁਣ ਮੈਂ ਅਗਲੇ ਸਵਾਲ ਤੇ ਆਉਣਾ ਵੀ ਇਹ ਜਿਹੜੇ ਤੁਹਾਡੇ ਉਦਮ ਸੀ ਜਾਂ ਇੱਕ ਸਿੱਖ ਕਲੈਕਟਿਵ ਦਾ ਐਫਰਟ ਸੀ, ਉਹਦੇ ਨਾਲ ਅੱਜ ਇਹ ਗੱਲ ਕਾਂਗਰਸ ਦੇ ਵਿੱਚ ਆਈ ਆ। NDP ਵੱਲੋਂ ਇੱਥੇ ਜਗਮੀਤ ਸਿੰਘ ਵੀ ਕਾਫੀ ਟਾਰਗੇਟ ਤੇ ਰਹਿੰਦੇ ਆ ਇੰਡੀਆ ਦੇ, ਇਸੇ ਕਰਕੇ ਜੋ ਇਹ ਰੈਜ਼ੋਲੂਸ਼ਨ ਲੈ ਕੇ ਆ ਰਹੇ ਆ। ਹੁਣ ਇਹ ਜੇ ਰੈਜ਼ੋਲੂਸ਼ਨ ਪਾਸ ਹੁੰਦੇ ਆ ਜੀ, ਤਾਂ ਉਸ ਦਾ ਕੀ ਇਫੈਕਟ ਸਿੱਖ ਸਟਰਗਲ ਦੇ ਉੱਤੇ ਪੈਣਾ ਆ, ਖਾਸ ਤੌਰ ਦੇ ਉੱਤੇ ਜੇ ਮੈਂ ਸਿੱਧੇ ਸ਼ਬਦਾਂ 'ਚ ਕਹਾਂ ਵੀ ਜਿਹੜਾ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਜਿਹੜਾ ਸਿੱਖ ਸਟੇਟ ਦਾ ਕੇਸ ਆ, ਖਾਲਿਸਤਾਨ ਦਾ ਕੇਸ ਆ, ਉਹਦੀ ਲੈਜਿਟੀਮੇਸੀ ਤੇ ਇਹਦਾ ਕੀ ਅਸਰ ਪੈ ਸਕਦਾ ਜੇ ਇਹ ਰੈਜ਼ੋਲੂਸ਼ਨ ਪਾਸ ਹੁੰਦੇ ਆ ਇਹਨਾਂ ਦੇਸ਼ਾਂ ਦੀਆਂ ਪਾਰਲੀਮੈਂਟਸ ਦੇ ਵਿੱਚ ਜਾਂ ਕਾਂਗਰਸ ਦੇ ਵਿੱਚ? ਬਹੁਤ ਵਧੀਆ ਸਵਾਲ ਆ। ਦੇਖੋ, ਸਿੱਖ ਜੈਨੋਸਾਈਡ ਜਿਹੜੀ ਆ ਕਿਸੇ ਦੇ ਸਰੀਰ ਨੂੰ ਦੀ ਜੈਨੋਸਾਈਡ ਕਰਨਾ ਇੱਕ ਵਿਸ਼ਾ ਵਾ, ਉਹਦਾ ਭੰਡੀ ਪ੍ਰਚਾਰ ਇੰਨਾ ਕਰਨਾ ਕਿ ਜਿਹੜੀ ਵਿਕਟਮ ਪਾਰਟੀ ਆ ਉਹ ਤੁਹਾਨੂੰ ਲੱਗੇ ਕਿ ਇਹ ਦੋਸ਼ੀ ਪਾਰਟੀ ਆ। ਭਾਰਤ ਸਰਕਾਰ ਨੇ ਪਿਛਲੇ 40 ਸਾਲਾਂ ਤੋਂ ਇਹੀ ਕੰਮ ਕੀਤਾ ਕਿ ਸਿੱਖ ਵਿਕਟਮ ਸੀ, ਸਿੱਖਾਂ ਦੀ ਨਸਲਕੁਸ਼ੀ ਹੋਈ, ਸਿੱਖ ਗਲ 'ਚ ਟਾਇਰ ਪਾੜ ਕੇ ਸਾੜੇ ਗਏ, ਸਿੱਖ ਬੀਬੀਆਂ ਰੇਪ ਹੋਈਆਂ, ਤੇ ਨਾਲ ਹੀ ਨਾਲ ਭੰਡੀ ਪ੍ਰਚਾਰ ਕਰਕੇ ਪੂਰੀ ਦੁਨੀਆ 'ਚ ਭਾਰਤ ਸਰਕਾਰ ਨੇ ਹਰ ਥਾਂ ਸਿੱਖ ਜੈਨੋਸਾਈਡ ਨੂੰ ਇੱਕ ਤਾਂ ਨਸਲਕੁਸ਼ੀ ਦੀ ਬਜਾਏ ਇਹਨੂੰ ਜਿਹੜਾ ਦਿੱਲੀ ਦੇ ਦੰਗੇ ਕਿਹਾ, ਤੇ ਦੂਸਰਾ ਇਹ ਪ੍ਰਚਾਰ ਕੀਤਾ ਕਿ ਐਕਸਟ੍ਰੀਮਿਸਟ ਹੈਗੇ ਆ, ਇਹ ਟੈਰਰਿਸਟ ਹੈਗੇ ਨੇ, ਔਰ ਇਹਨਾਂ ਦਾ ਕੋਈ ਲੈਜੀਟੀਮੇਟ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨਹੀਂ। ਅੱਜ ਜਿਹੜਾ ਉਹ 40 ਸਾਲ ਦਾ ਜਿਹੜਾ ਭਾਰਤ ਸਰਕਾਰ ਦਾ ਨੈਰੇਟਿਵ ਆ, ਜਦੋਂ ਇਦਾਂ ਦੀ ਰੈਜ਼ੋਲੂਸ਼ਨ US ਕਾਂਗਰਸ 'ਚ ਆਉਂਦੀ ਆ ਤੇ ਉਹ ਸਾਰੇ ਦਾ ਸਾਰਾ ਭੰਡੀ ਪ੍ਰਚਾਰ ਜਿਹੜਾ ਆਪਣੀ ਮੌਤ ਆਪੀ ਮਰ ਜਾਂਦਾ ਵਾ। ਇਹਦੇ ਨਾਲ ਸਾਡੀ ਜਿਹੜੀ ਫਰੀडम ਸਟਰਗਲ ਚੱਲੀ ਆ 84 ਤੋਂ ਔਨਵਰਡ, ਉਹਨੂੰ ਲੈਜੀਟੀਮੇਸੀ ਮਿਲਦੀ ਆ ਕਿ ਸਿੱਖ ਕੌਮ ਜਿਹੜੀ ਸੀ ਨਿਰਦੋਸ਼ੀ, ਜਿਹੜਾ ਨਸਲਕੁਸ਼ੀ ਦਾ ਸ਼ਿਕਾਰ ਹੋਈ, ਔਰ ਉਹਨੂੰ ਕਦੇ ਇਨਸਾਫ ਨਹੀਂ ਮਿਲਿਆ। ਔਰ ਜਿਹੜਾ ਪਰਪਟਰੇਟਰ ਆਫ ਵਾਇਲੈਂਸ ਹੁੰਦਾ ਨਾ, ਉਹ ਇਨਸਾਫ ਦੇਣ ਲਈ ਕੰਮ ਨਹੀਂ ਕਰਦਾ, ਉਹ ਹਮੇਸ਼ਾ ਇਨਸਾਫ ਜਿਹੜਾ ਫਿਰ ਇੰਟਰਨੈਸ਼ਨਲ ਫੋਰਮਸ ਤੋਂ ਹੀ ਮਿਲਦਾ ਵਾ। ਕਿਉਂਕਿ ਆਪਣੇ ਕਈ ਬੰਦੇ ਕਹਿੰਦੇ ਆ ਨਾ ਕਿ ਦੂਸਰਾ ਜਿਹੜਾ ਸਾਡਾ ਨੈਰੇਟਿਵ ਆ ਉਹ ਕੁਝ ਲੋਕਾਂ ਦਾ ਬਹੁਤ ਹੀ ਛੋਟਾ ਨੈਰੇਟਿਵ ਆ। ਉਹ ਕਹਿੰਦੇ ਆ ਜੀ ਇੰਦਰਾ ਗਾਂਧੀ ਮਰੀ ਤਾਂ ਸਿੱਖਾਂ ਦੀ ਜੈਨੋਸਾਈਡ ਹੋਈ। ਮੈਂ ਕਈ ਵਾਰੀ ਆਪਣੇ ਲੈਕਚਰ 'ਚ ਵੀ ਕਿਹਾ ਵੀ ਇੰਦਰਾ ਗਾਂਧੀ ਮਰਨਾ ਨਾ ਮਰਨਾ ਇਹ ਕੋਈ ਜਵਾਬ ਨਹੀਂ ਜੈਨੋਸਾਈਡ ਦਾ, ਕਿਉਂਕਿ ਜੇ ਇੰਟਰਨੈਸ਼ਨਲੀ ਦੇਖੋ ਤਾਂ ਜੈਨੋਸਾਈਡ ਤਾਂ ਬਹੁਤ ਪਹਿਲਾਂ ਉਹਦੀ ਪ੍ਰੈਪਰੇਸ਼ਨ ਕੀਤੀ ਜਾਂਦੀ ਹੈ। ਇਹਦੀਆਂ 8 ਸਟੇਜਿਸ ਹੁੰਦੀਆਂ, ਫਿਰ ਉੱਤੇ ਕਦੇ ਗੱਲ ਕਰਾਂਗੇ। ਸੋ ਉਹ 8 ਦੀਆਂ 8 ਸਟੇਜਿਸ ਮੌਜੂਦ ਸੀ। ਇੰਦਰਾ ਗਾਂਧੀ ਨਾ ਵੀ ਮਰਦੀ ਤੇ ਸਿੱਖ ਜੈਨੋਸਾਈਡ ਹਰ ਸੂਰਤ 'ਚ ਹੋਣੀ ਸੀ। ਜਿਸ ਤਰੀਕੇ ਨਾਲ ਲਿਸਟਾਂ ਬਣਾਈਆਂ ਗਈਆਂ, ਜਿਸ ਤਰੀਕੇ ਨਾਲ ਸਾਰਾ ਸਰਕਾਰੀ ਸਾਧਨ ਕੀਤਾ ਗਿਆ, ਕਿਉਂਕਿ ਇੰਦਰਾ ਗਾਂਧੀ ਵਰਗੀ ਤਾਨਾਸ਼ਾਹ ਜਿਹਨੇ ਭਾਰਤ ਦੇ ਸੰਵਿਧਾਨ ਨੂੰ ਹੈਲਡ ਇਨ ਅਬੇਨਸ ਕੀਤਾ ਆਪਣੀ ਸੀਟ ਖੋਣ ਦੇ ਬਾਅਦ, ਔਰ ਮੁਲਕ 'ਚ ਐਮਰਜੈਂਸੀ ਲਾ ਕੇ ਰੱਖੀ, ਔਰ ਉਹਨਾਂ ਹਾਲਾਤਾਂ 'ਚ ਸੈਕੂਲਰ ਦੇਸ਼ ਡਿਕਲੇਅਰ ਕਰਕੇ ਸਿੱਖਾਂ ਦੀ ਨਸਲਕੁਸ਼ੀ ਆਪਣੀ ਇਲੈਕਸ਼ਨ ਪੋਲੀਟਿਕਸ ਲਈ ਕੀਤੀ, ਉਹਦਾ ਮਰਨਾ ਨਾ ਮਰਨਾ ਮਾਨੀ ਨਹੀਂ ਸੀ ਰੱਖਦਾ। ਨਾ ਵੀ ਹੁੰਦਾ ਤੇ ਸਿੱਖਾਂ ਦੀ ਜੈਨੋਸਾਈਡ ਹੋਣੀ ਸੀ, ਨੰਬਰ 1। ਦੂਸਰਾ, ਇਹ 3-4 ਦਿਨਾਂ ਤੱਕ ਸੀਮਤ ਨਹੀਂ। ਤੀਜਾ, ਜਿਹੜਾ ਇਸ ਰੈਜ਼ੋਲੂਸ਼ਨ ਵਿੱਚ ਤੁਸੀਂ ਟੈਕਸਟ ਪੜ੍ਹੋ ਤੇ ਉਹ 'ਚ ਬਹੁਤ ਜ਼ਰੂਰੀ ਆ ਸਾਨੂੰ ਦੇਖਣਾ ਕਿ ਜਿਹੜਾ ਭਾਰਤ ਸਰਕਾਰ ਦੇ ਅੰਕੜੇ ਆ, ਜਿਹੜੇ 3-4 ਹਜ਼ਾਰ ਬੰਦੇ ਦਾ ਕਹਿੰਦੇ ਆ ਵੀ ਸਿੱਖਾਂ ਦੀਆਂ ਜਾਨਾਂ ਗਈਆਂ ਤੇ ਉਹਨੂੰ ਦਿੱਲੀ ਤੱਕ ਸੀਮਤ ਕਰ ਦਿੰਦੇ ਆ, ਉਹ ਨੈਰੇਟਿਵ ਵੀ ਭੰਗ ਹੁੰਦਾ, ਕਿਉਂਕਿ ਇਸ ਸਾਈਡ 'ਚ ਸਿੱਖਾਂ ਦੀ ਘੱਟ ਤੋਂ ਘੱਟ 30,000 ਤਾਦਾਦ ਦੱਸੀ ਗਈ ਆ ਨਵੰਬਰ ਤੱਕ ਸੀਮਤ ਕਰਕੇ, ਕਿ ਇੰਨੇ ਸਿੱਖ ਜਿਹੜੇ ਜੈਨੋਸਾਈਡ ਦਾ ਨਿਸ਼ਾਨਾ ਬਣੇ। ਔਰ ਫਿਰ ਦਿੱਲੀ ਤੋਂ ਇਲਾਵਾ ਵੀ ਜਿੱਥੇ ਜਿੱਥੇ ਸਿੱਖ ਨਿਸ਼ਾਨਾ ਬਣੇ ਆ ਉਹਨਾਂ ਸਥਾਨਾਂ ਦਾ ਜ਼ਿਕਰ ਵੀ ਹੈਗਾ ਵਾ। ਸੋ
ਇਹ ਜਿਹੜੀ ਹੈ ਇੱਕ ਬਹੁਤ ਵਧੀਆ ਗੱਲ ਆ ਕਿ ਇਹ ਅਮਰੀਕਾ ਦੀ ਕਾਂਗਰਸ 'ਚ ਇੱਕ ਚੀਜ਼ ਜਿਹੜੀ ਹੈ ਇਸ ਤਰੀਕੇ ਨਾਲ ਰਿਕਾਰਡ ਹੋਈ ਹੈ। ਦੂਸਰਾ, ਜਿਹੜੀ ਤੁਸੀਂ ਗੱਲ ਕੀਤੀ ਆ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ, ਜਿਹੜੀ ਸੈਲਫ ਡਿਟਰਮੀਨੇਸ਼ਨ ਦੀਆਂ ਦੋ ਕਿਸਮਾਂ ਹੁੰਦੀਆਂ, ਮੈਂ ਕਈ ਵਾਰੀ ਆਪਣੇ ਲੈਕਚਰਸ 'ਚ ਵੀ ਇਸੇ ਕਾਮਨ ਦੱਸਣ ਦੀ ਕੋਸ਼ਿਸ਼ ਕੀਤੀ ਆ। ਇੱਕ ਹੁੰਦੀ ਹੈ ਇੰਟਰਨਲ ਸੈਲਫ ਡਿਟਰਮੀਨੇਸ਼ਨ ਤੇ ਦੂਸਰੀ ਹੁੰਦੀ ਹੈ ਐਕਸਟਰਨਲ ਸੈਲਫ ਡਿਟਰਮੀਨੇਸ਼ਨ। ਇੰਟਰਨਲ ਸੈਲਫ ਡਿਟਰਮੀਨੇਸ਼ਨ ਇਹ ਆ ਜਿਸ ਤਰ੍ਹਾਂ ਅਮਰੀਕਾ ਕੈਨੇਡਾ 'ਚ ਆ ਕਿ ਸਟੇਟਸ ਜਿਹੜੀਆਂ ਵਾ ਔਰ ਉੱਥੇ ਜਿਹੜੇ ਇੰਡੀਜਨਸ ਲੋਕ ਆ ਆਪਣਾ ਫੈਸਲਾ ਕਰਦੇ ਵੀ ਸਾਡੀ ਬੋਲੀ ਕੀ ਹੋਊਗੀ, ਸਾਡੀ ਟੈਕਸੇਸ਼ਨ ਲੋਕਲ ਕੀ ਹੋਊਗੀ, ਅਸਾਂ ਕਿੱਦਾਂ ਰਹਿਣਾ ਵਾ, ਸਾਡੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨੂੰ ਕਹਿੰਦੇ ਇੰਟਰਨਲ ਸੈਲਫ ਡਿਟਰਮੀਨੇਸ਼ਨ, ਜਿਹੜੀਆਂ ਕਿ ਡੈਮੋਕ੍ਰੈਟਿਕ ਸਟੇਟਸ 'ਚ ਅਲਾਉਡ ਹੁੰਦੀਆਂ। ਤੁਸੀਂ ਦੇਖਿਆ ਕਿ ਕੈਨੇਡਾ ਦੀ ਮਿਸਾਲ ਲੈ ਲਓ ਜਿੱਥੇ ਤੁਸੀਂ ਜਿੱਥੋਂ ਬੋਲ ਰਹੇ ਹੋ ਇਸ ਵੇਲੇ, ਕਿ ਮੌਂਟਰੀਆਲ ਨੇ ਜਦੋਂ ਕਿਹਾ ਕਿ ਸਾਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਚਾਹੀਦਾ, ਅਸੀਂ ਫ੍ਰੈਂਚ ਸਪੀਕਿੰਗ ਪ੍ਰੋਵਿੰਸ ਆ, ਅਸੀਂ ਵੱਖਰਾ ਹੋਣਾ ਚਾਹੁੰਦੇ ਹਾਂ, ਉੱਥੇ ਕਿਸੇ ਨੇ ਟੈਂਕ ਤੋਪ ਨਹੀਂ ਚਲਾਇਆ ਬਲਕਿ ਉਹਨਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੱਤਾ। ਮੌਂਟਰੀਆਲ 'ਚ ਵੋਟਿੰਗ ਹੋਈ। ਇਹ ਹੋਰ ਗੱਲ ਆ, ਕਿਊਬਿਕ ਨੇ ਫੈਸਲਾ ਕੀਤਾ ਐਜ਼ ਅ ਪ੍ਰੋਵਿੰਸ ਕਿ ਕਿਊਬਿਕ ਜਿਹੜਾ ਵਾ ਉਹ ਹਿੱਸਾ ਰਹੂਗਾ ਕੈਨੇਡਾ ਦਾ, ਪਰ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੱਤਾ ਗਿਆ। ਨਾਲ ਹੀ ਨਾਲ ਜਿਸ ਤਰ੍ਹਾਂ ਸਿੱਖਾਂ ਨੇ ਅਨੰਦਪੁਰ ਸਾਹਿਬ ਦਾ ਜਿਸ ਤਰ੍ਹਾਂ ਮਤਾ ਪਾਸ ਕੀਤਾ ਸੀ, ਉਹ ਸੀਗਾ ਸਿੱਖਾਂ ਦਾ ਐਕਸਪ੍ਰੈਸ਼ਨ ਆਫ ਇੰਟਰਨਲ ਸੈਲਫ ਡਿਟਰਮੀਨੇਸ਼ਨ, ਜਿਹੜਾ ਯੂਐਨ ਚਾਰਟਰ ਦੇ ਹੇਠ ਹਰ ਕੌਮ ਦਾ ਹੱਕ ਹੈ। ਜਦੋਂ ਉਹ ਇੰਟਰਨਲ ਸੈਲਫ ਡਿਟਰਮੀਨੇਸ਼ਨ ਨਹੀਂ ਦਿੱਤੀ ਗਈ ਤੇ ਉਹਦੇ ਬਾਅਦ ਉਹਨਾਂ ਦੀ ਕੀਤੀ ਗਈ ਜੈਨੋਸਾਈਡ, ਤੇ ਹੁਣ ਸਿੱਖਾਂ ਕੋਲ ਇੱਕੋ ਹੀ ਫਿਰ ਆਪਸ਼ਨ ਆ ਐਕਸਟਰਨਲ ਸੈਲਫ ਡਿਟਰਮੀਨੇਸ਼ਨ। ਐਕਸਟਰਨਲ ਸੈਲਫ ਡਿਟਰਮੀਨੇਸ਼ਨ ਇਹ ਆ ਕਿ ਜਦੋਂ ਕੋਈ ਰਿਆਸਤ ਆਪਣੇ ਅਧਿਕਾਰ ਨਹੀਂ ਦਿੰਦੀ ਕਿ ਤੁਸੀਂ ਆਪਣਾ ਫੈਸਲਾ ਕਰ ਸਕੋ ਤੇ ਫਿਰ ਤੁਸੀਂ ਉਸ ਤੋਂ ਵੱਖ ਹੋ ਜਾਂਦੇ ਹੋ, ਔਰ ਉਹਨੂੰ ਕਹਿੰਦੇ ਨੇ ਐਕਸਟਰਨਲ ਸੈਲਫ ਡਿਟਰਮੀਨੇਸ਼ਨ। ਸੋ ਇਹ ਸਾਰੀ ਰੈਜ਼ੋਲੂਸ਼ਨ ਦੇ ਆਉਣ ਨਾਲ ਜਿਹੜਾ ਵਾ ਉਹ ਇੱਕ ਤੇ ਜਿਹੜਾ ਭਾਰਤ ਸਰਕਾਰ ਨੇ ਇਸ ਜੈਨੋਸਾਈਡ ਨੂੰ, ਔਰ ਹਮੇਸ਼ਾ ਪਰਪੇਟਰੇਟਰ ਇਦਾਂ ਹੀ ਕਰਦਾ ਵਾ, ਉਹ ਹਮੇਸ਼ਾ ਜਿਹੜਾ ਓਪਰੈਸਡ ਪਾਰਟੀ ਹੁੰਦੀ ਆ, ਵਿਕਟਮ ਹੁੰਦਾ ਵਾ, ਉਹਨੂੰ ਵਿਕਟਮ ਨੂੰ ਓਪਰੈਸਰ ਬਣਾਉਣ ਦੀ ਕੋਸ਼ਿਸ਼ ਕਰਦਾ। ਇਹ ਭੰਗ ਹੋਇਆ। ਫਿਰ ਜਿਹੜੇ ਅੰਕੜੇ ਗਲਤ ਇਹਨਾਂ ਨੂੰ ਬਹੁਤ ਥੋੜੇ ਦੱਸਦੇ ਆ, ਉਹ ਗਲਤ ਸਾਬਤ ਹੋਏ। ਤੀਸਰਾ ਜਿਹੜਾ ਸਭ ਤੋਂ ਅਹਿਮ ਆ ਕਿ ਹਰ ਉਸ ਥਾਂ ਤੇ ਜਿੱਥੇ ਸਿੱਖ ਜੈਨੋਸਾਈਡ ਹੋਈ ਆ ਉਹਦਾ ਜ਼ਿਕਰ ਆ ਇਸ ਰੈਜ਼ੋਲੂਸ਼ਨ 'ਚ। ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਸਾਡੇ ਕੌਮੀ ਘਾਰ ਦੀ ਗੱਲ ਆ ਉਹਨੂੰ ਕਿਸ ਤਰ੍ਹਾਂ ਇਹ ਤੋਂ ਜਿਹੜਾ ਵਾ ਹੌਸਲਾ ਮਿਲਦਾ ਵਾ। ਕਿਸੇ ਜ਼ਮਾਨੇ ਦੇ ਵਿੱਚ ਸਿੱਖ ਜੈਨੋਸਾਈਡ ਦੀ ਗੱਲ ਕਰਨਾ ਜਾਂ ਸਿੱਖੀ ਦੇ ਕਿਸੇ ਹੱਕ ਦੇ ਬਾਰੇ ਗੱਲ ਕਰਨਾ ਜਿਹੜਾ ਵਾ ਉਹ ਵੈਸਟ ਦੇ ਵਿੱਚ ਬੜਾ ਔਖਾ ਸੀ। ਮੇਰੇ ਵਰਗੇ ਬੰਦੇ ਜਿਹੜੇ ਇੱਥੇ ਜਦੋਂ ਇੱਥੇ ਲੈਕਚਰ ਕਰਦੇ ਆ ਤੇ ਹਿੰਦੂ ਤਵੀ ਜਿਹੜੀਆਂ ਆਰਗੇਨਾਈਜੇਸ਼ਨ ਅਮਰੀਕਾ 'ਚ ਉਹਨਾਂ ਨੇ ਆਪਣੀਆਂ ਵੈਬਸਾਈਟਾਂ ਤੇ ਲਿਖ ਕੇ ਪਾਇਆ ਵਾ ਇਹਦਾ ਵੀ ਅਸੀਂ ਡਾਕਟਰ ਚੀਮੇ ਦੀਆਂ ਸਾਰੀ ਸਪੀਚਸ ਜਿਹੜੀਆਂ ਵਾ ਉਹਨੂੰ ਟ੍ਰਾਂਸਕ੍ਰਾਈਬ ਕਰਾ ਕੇ ਅੰਗਰੇਜ਼ੀ 'ਚ ਸਟੇਟ ਡਿਪਾਰਟਮੈਂਟ 'ਚ ਹੋਰ ਸੰਸਥਾਵਾਂ 'ਚ ਦਿੰਦੇ ਆ ਵੀ ਇਹਨੂੰ ਬੈਨ ਕਰੋ। ਇਸ ਹੱਦ ਤੱਕ ਲੋਕ ਕੰਮ ਕਰਦੇ ਰਹੇ ਆ, ਪਰ ਹੁਣ ਇਸ ਨੈਰੇਟਿਵ ਨੂੰ ਜਿਹੜੀ ਆ ਉਹ ਐਕਸੈਪਟੈਂਸ ਮਿਲ ਰਹੀ ਹੈ ਕਾਂਗਰਸ ਦੇ ਗਲਿਆਰਿਆਂ 'ਚ ਔਰ ਦੁਨੀਆ ਦੀ ਹੋਰ ਪਾਰਲੀਮੈਂਟ 'ਚ, ਔਰ TNR ਤੇ ਗੱਲ ਹੋ ਰਹੀ ਹੈ। ਅੱਛਾ, ਮੈਂ ਨਾਲ ਇਹ ਵੀ ਦੱਸਦਾ ਚਾਹਾਂ ਕਿਉਂਕਿ ਕਈ ਲੋਕ ਹੁੰਦੇ ਆ ਉਹ ਰੌਲਾ ਬਹੁਤਾ ਪਾਉਂਦੇ ਆ, ਕੰਮ ਥੋੜਾ ਕਰਦੇ ਆ, ਤੇ ਕੋਈ ਕਹਿੰਦਾ ਮੇਰੀ ਜਾਨ ਨੂੰ ਖਤਰਾ, ਕੋਈ ਕਹਿੰਦਾ ਮੇਰੀ ਨੂੰ ਖਤਰਾ। ਚਲੋ ਜਿਨ੍ਹਾਂ ਦੀ ਨੂੰ ਹੈਗਾ ਉਹ ਤੇ ਪੰਥ ਨੂੰ ਪਤਾ ਹੀ ਆ, ਪਰ ਨਿਰਾ ਰੌਲਾ ਹੀ ਪਾਈ ਜਾਣਾ ਵੀ TNR ਮੈਨੂੰ ਵੀ ਖਤਰਾ ਤੇ ਉਹਨੂੰ ਵੀ ਖਤਰਾ, ਇਹ ਕੋਈ ਹੱਲ ਨਹੀਂ ਹੈਗਾ। ਸੋ ਦਾਸ ਤੇ ਅਕਾਲ ਪੁਰਖ ਨੇ ਮਿਹਰ ਕੀਤੀ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਿਹੜੀ ਇੱਥੇ ਦੀ ਇੱਕ ਬਹੁਤ ਵੱਡੀ ਸੰਸਥਾ ਹੈਗੀ ਆ ਫਰੀडम ਹਾਊਸ, ਜਿਹੜੀ ਅੱਜ TNR ਦੀ ਜਿੰਨੀ ਲੈਜਿਸਲੇਸ਼ਨ ਜਾਂ ਗੱਲ ਚੱਲ ਰਹੀ ਉਹ ਫਰੀडम ਹਾਊਸ ਦੇ ਰਾਹੀਂ ਚੱਲ ਰਹੀ ਆ। ਇਹ 1949 'ਚ ਇੱਕ ਸੰਸਥਾ ਬਣੀ ਜਿਹਨੂੰ ਬੇਸਿਕਲੀ ਸਟੇਟ ਡਿਪਾਰਟਮੈਂਟ ਜਿਹੜਾ ਉਹਦਾ ਮੇਨ ਫੰਡ ਕਰਦਾ, ਤੇ ਅਮਰੀਕਾ ਦੇ ਵਿੱਚ ਜਿੰਨੀ ਕਾਨੂੰਨ ਸਾਜ਼ੀ ਹੁੰਦੀ ਆ ਉਹਦੇ ਸਾਰੇ ਲੈਜਿਸਲੇਸ਼ਨ ਦੇ ਡਰਾਫਟ ਜਿਹੜੇ ਆ ਉੱਥੇ ਘੱਲੇ ਜਾਂਦੇ ਆ। ਕਾਨੂੰਨ ਸਾਜ਼ੀ ਬਾਰੇ ਉਹਨਾਂ ਕੋਲ ਸਲਾਹਕਾਰੀ ਲਈ ਜਾਂਦੀ ਆ ਵੀ ਕਿੱਦਾਂ ਦੇ ਕਾਨੂੰਨ ਅਮਰੀਕਾ ਲਈ ਹੋਣੇ ਚਾਹੀਦੇ। ਮੈਂ ਉਹਦੇ ਜਿਹੜਾ ਕੋਆਰਡੀਨੇਸ਼ਨ ਗਰੁੱਪ ਆ ਉੱਤੇ ਉਹਨਾਂ ਮੈਨੂੰ ਲਿਆ ਇਸ ਸਾਲ ਦੇ ਸ਼ੁਰੂ 'ਚ। TNR ਦੇ ਉੱਤੇ ਉੱਥੇ ਅਸੀਂ ਤਕਰੀਬਨ ਹਰ ਮਹੀਨੇ ਵਿਚਾਰਨੇ, ਤਕਰੀਬਨ ਨਹੀਂ ਬਲਕਿ ਡੈਫੀਨੇਟਲੀ ਹਰ ਮਹੀਨੇ ਇੱਕ ਮੀਟਿੰਗ ਹੁੰਦੀ ਹੈ ਵਰਚੁਅਲੀ, ਉਹ 'ਚ ਆਪਾਂ ਐਕਸਪਰਟ ਪਾਰਟਿਸਿਪੇਟ ਕਰਨੇ। ਉਹਦੇ 'ਚ ਮੈਂ ਜਿੰਨੇ ਜੋਗਾ ਮੈਂ ਹੈਗਾ ਮੈਂ ਕੋਸ਼ਿਸ਼ ਕਰ ਰਿਹਾ ਕਿ TNR ਨੂੰ ਇੱਕ ਤਾਂ ਡਿਫਾਈਨ ਕਰਾਇਆ ਵੀ ਸਿਰਫ ਇਹ ਅਸੈਸੀਨੇਸ਼ਨ ਅਟੈਂਪਟਸ ਨਹੀਂ, ਜਿਹੜਾ ਲੋਕਾਂ ਨੂੰ ਤੰਗ ਕਰਨਾ, ਪਿੱਛੇ ਉਹਨਾਂ ਦੀਆਂ ਜ਼ਮੀਨਾਂ ਖੋਣੀਆਂ, ਉਹਨਾਂ ਦੇ ਭੈਣ ਭਾਈਆਂ ਨੂੰ ਤੰਗ ਕਰਨਾ, ਜੇ ਕੋਈ ਮਾਈ ਭਾਈ ਮਾਰਿਆ ਕਿਸੇ ਦਾ ਔਰ ਵਾਪਸ ਜਾਣਾ ਚਾਹੁੰਦਾ ਵਾ ਤੇ ਵੀਜ਼ਾ ਰਿਜੀਮ ਨੂੰ ਇਦਾਂ ਯੂਜ਼ ਕਰਨਾ ਕਿ ਲੋਕ ਆਪਣਾ ਜੋ ਲੈਜੀਟੀਮੇਟ ਰਾਈਟ ਆ ਉਹ ਛੱਡ ਦੇਣ। ਇਹ ਸਾਰਾ ਕੁਝ TNR ਦਾ ਹਿੱਸਾ ਵਾ, ਇਹਨੂੰ ਡਿਫਾਈਨ ਕਰਾਇਆ। ਤੇ ਨਾਲ ਹੀ ਨਾਲ ਜਿੱਧਰ ਇੱਕ ਪਾਸੇ ਰੈਜ਼ੋਲੂਸ਼ਨ ਆ ਰਹੀ ਹੈ, ਨਾਲ ਹੀ ਨਾਲ ਅਮਰੀਕਾ ਦੀ ਜਿਹੜਾ ਕਾਂਗਰਸ ਆ ਉਹਦੇ 'ਚ ਹੁਣ ਬਹੁਤ ਐਡਵਾਂਸ ਸਟੇਜ ਤੇ ਆ ਕਿ TNR ਦੇ ਉੱਤੇ ਸਪੈਸ਼ਲੀ ਕਾਨੂੰਨ ਸਾਜ਼ੀ ਹੋਣ ਜਾ ਰਹੀ ਹੈ। ਕਾਨੂੰਨ ਸਾਜ਼ੀ ਦਾ ਉਹ ਡਰਾਫਟ ਕੁਆਇਟ ਐਡਵਾਂਸ ਸਟੇਜਸ ਤੇ ਆ, ਔਰ ਉਹਦੇ 'ਚ ਜਿਹੜੇ ਕਾਂਗਰਸਮੈਨ ਆ ਕਿਉਂਕਿ ਇਲੈਕਸ਼ਨ ਆ ਗਿਆ ਤੇ ਥੋੜਾ ਸ਼ਾਇਦ ਡਿਲੇ ਹੋ ਜਾਏ, ਲੇਕਿਨ ਇਹ ਪੂਰਾ ਸਾਲ ਹੀ ਐਫਰਟ ਰਹੀ। ਔਰ ਇਸ ਸਾਲ ਦੇ ਸ਼ੁਰੂ 'ਚ ਅਮਰੀਕਨ ਸਿੱਖ ਕਾਕਸ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਵੀ ਕਾਂਗਰੈਸ਼ਨਲ ਬਰੀਫਿੰਗ ਕਰਾਈ ਸੀ, ਜਿਸ ਫਰੀडम ਹਾਊਸ ਦੀ ਡਿਪਟੀ ਡਾਇਰੈਕਟਰ ਵੀ ਆਈਆਂ ਸੀ, UN ਦੀ ਅੰਡਰ ਸੈਕਟਰੀ ਜਨਰਲ ਵੀ ਆਈ ਸੀ। ਸੋ ਉਦਮ ਉਪਰਾਲੇ ਹੋ ਰਹੇ ਆ
ਕਿ ਨਾ ਸਿਰਫ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕਰਾਇਆ ਜਾਏ, TNR ਦੇ ਉੱਤੇ ਸਪੈਸੀਫਿਕਲੀ ਲੈਜਿਸਲੇਸ਼ਨ ਕਰਵਾਈ ਜਾਏ, ਕਿਉਂਕਿ ਅਮਰੀਕਾ 'ਚ ਵੀ ਪਹਿਲਾਂ TNR ਦੇ ਬਾਰੇ ਕੋਈ ਸਪੈਸੀਫਿਕ ਕਾਨੂੰਨ ਨਹੀਂ ਹੈਗੇ। ਉਸ ਤਰ੍ਹਾਂ ਕਾਨੂੰਨ ਹੈਗੇ ਆ, ਜਨੈਰਿਕ ਜਾਂ ਜਰਨਲ ਕਾਨੂੰਨ ਆ ਵੀ ਜੇ ਕੋਈ ਬਾਹਰ ਦਾ ਦੇਸ਼ ਇੱਥੇ US ਜਾਂ ਜਿਸ ਤਰ੍ਹਾਂ ਕੈਨੇਡੀਅਨ ਸਿਟੀਜ਼ਨ ਵੀ ਆ, ਉਹਨਾਂ ਦੇ ਕਤਲ ਦੀ ਕੋਸ਼ਿਸ਼ ਕਰੇ ਜਾਂ ਕਤਲ ਕਰਵਾਏ ਤੇ ਉਹਦੀ ਸਜ਼ਾ ਹੈਗੀ ਆ। ਪਰ ਸਾਡੀ ਹੁਣ ਇਹ ਕੋਸ਼ਿਸ਼ ਆ ਕਿ ਸਪੈਸੀਫਿਕਲੀ TNR ਦੇ ਉੱਤੇ ਲੈਜਿਸਲੇਸ਼ਨ ਕਰਾਈ ਜਾਏ ਕਿ ਸਿਰਫ ਅਸੈਸੀਨੇਸ਼ਨ ਜਾਂ ਅਸੈਸੀਨੇਸ਼ਨ ਦੀ ਅਟੈਂਪਟਸ ਨੂੰ ਹੀ ਸਿਰਫ ਕਾਨੂੰਨ ਦੇ ਸ਼ਿਕੰਜੇ 'ਚ ਨਾ ਲਿਆਇਆ ਜਾਏ, ਬਲਕਿ ਲੋਕਾਂ ਨੂੰ ਜਿਹੜਾ ਤੰਗ ਕੀਤਾ ਜਾਂਦਾ, ਉਹਨਾਂ ਦੀ ਸੋਸ਼ਲ ਮੀਡੀਆ ਟ੍ਰੋਲਿੰਗ ਕੀਤੀ ਜਾਂਦੀ, ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਜਾਂਦਾ, ਉਹਨਾਂ ਦੀ ਜ਼ਮੀਨਾਂ ਨੂੰ ਖੋਹੀਆਂ ਜਾਂਦੀਆਂ ਵਾ, ਉਹਨਾਂ ਦੀ ਵਿਜ਼ੀਟੇਸ਼ਨ 'ਤੇ ਪਾਬੰਦੀ ਲਾਈ ਜਾਂਦੀ, ਸਾਰਾ TNR 'ਚ ਆਏ। ਔਰ ਉਹ ਹਿੰਦੂਤਵੀ ਸੰਸਥਾਵਾਂ ਜਿਹੜੀਆਂ ਇੱਥੇ ਬਹਿ ਕੇ ਜਿਨ੍ਹਾਂ ਨੇ ਬੜੇ ਸੋਹਣੇ ਸੋਹਣੇ ਆਪਣੇ ਨਾਂ ਰੱਖੇ ਹੋਏ ਆ ਮੇਨ ਸਟ੍ਰੀਮ ਦੇ, ਤੇ ਫੰਡ ਇਕੱਠੇ ਕਰਕੇ ਲੋਕਾਂ ਦੀ ਪਰਸੀਕਿਊਸ਼ਨ ਲਈ ਇੰਡੀਆ ਘੱਲਦੀਆਂ ਵਾ ਜਾਂ ਇੱਥੇ ਸਾਡੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਤੰਗ ਕਰਦੀਆਂ ਵਾ, ਉਹਨਾਂ ਨੂੰ ਜਿਹੜਾ ਫੈਰਾ ਆ, ਜਿਹੜਾ ਫੋਰਨ ਐਂਟਰੀ ਰੈਗੂਲੇਸ਼ਨ ਐਕਟ ਆ, ਉਹਦੇ ਹੇਠ ਉਹਨਾਂ ਨੂੰ ਇੱਥੇ ਦੀ ਕਾਨੂੰਨ ਦੇ ਅਮਰੀਕਾ ਦੇ ਕਾਨੂੰਨ ਤੇ ਕੈਨੇਡਾ ਦੇ ਕਾਨੂੰਨ ਦੇ ਹੇਠ ਉਹਨਾਂ ਨੂੰ ਨੰਗਾ ਕੀਤਾ ਜਾਏ, ਉਹਨਾਂ ਨੂੰ ਜਿਹੜਾ ਅਦਾਲਤਾਂ 'ਚ ਖਿੱਚਿਆ ਜਾਏ ਤਾਂ ਕਿ ਇਹ ਜਿਹੜਾ TNR ਹੈ ਇਹਨੂੰ ਰੋਕ ਪਾਈ ਜਾਏ। ਔਰ ਸਿੱਖ ਕੌਮ ਦਾ ਲੈਜੀਟੀਮੇਟ ਰਾਈਟ ਹੈ ਅੰਡਰ ਦ ਇੰਟਰਨੈਸ਼ਨਲ ਨੋਰਮਸ ਐਂਡ ਲਾਜ਼ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਜਿੱਦਾਂ ਹੁਣ ਜਿਹੜਾ ਨਾਨ ਬਾਈਨਰੀ ਰੈਫਰੈਂਡਮ ਹੋਇਆ ਵਾ, ਉਹਨੂੰ ਇੰਨੀ ਮਾਨਤਾ ਮਿਲੀ ਆ ਹਰ ਮੁਲਕ ਦੇ ਵਿੱਚ, ਔਰ ਸਿੱਖ ਸੰਗਤ ਨੇ ਸਾਬਤ ਕੀਤਾ ਕਿ ਸਿੱਖ ਜਿਹੜਾ ਆਪਣਾ ਆਜ਼ਾਦ ਕੌਮੀ ਘਰ ਚਾਹੁੰਦੇ ਨੇ। ਉਹਨੂੰ ਇਸ ਰੈਜ਼ੋਲੂਸ਼ਨ ਨਾਲ ਔਰ ਜਿੰਨੇ ਉਦਮ ਉਪਰਾਲੇ ਹੋ ਰਹੇ ਆ ਉਹਨਾਂ ਨਾਲ ਬਹੁਤ ਜ਼ਿਆਦਾ ਜਿਹੜਾ ਵਾ ਉਹ ਹੰਗਾਰਾ ਮਿਲਦਾ ਵਾ ਜੀ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਇਹ ਤੁਸੀਂ ਸਾਰਾ ਇਹ ਵੀ ਬੜੀ ਸੋਹਣੀ ਜਾਣਕਾਰੀ ਸਾਰੀ ਦਿੱਤੀ ਆ, ਤੇ ਮੈਂ ਹੁਣ ਅਗਲੇ ਸਵਾਲ ਵੱਲ ਆਉਣਾ ਕਿ ਤੁਸੀਂ ਕਿਹਾ ਕਿ ਜਿਹੜਾ ਇਹ ਰੈਜ਼ੋਲੂਸ਼ਨਸ ਨੇ ਇਹਦੇ ਨਾਲ ਜਿਹੜੀ ਲੈਜਿਟੀਮੇਸੀ ਆ ਉਹ ਸਟੈਬਲਿਸ਼ ਹੁੰਦੀ ਆ ਸਿੱਖਾਂ ਦੇ ਰਾਈਟ ਟੂ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ, ਭਾਵ ਖਾਲਿਸਤਾਨ ਦੀ ਸਥਾਪਨਾ ਦੀ। ਪਰ ਜਦੋਂ ਹੁਣ ਸਾਰਾ ਕੁਝ ਚੱਲ ਰਿਹਾ, ਕੈਨੇਡਾ ਤੇ ਉੱਤੇ ਬੜਾ ਅਗਰੈਸ਼ਨ ਦਿਖਾ ਰਿਹਾ ਇੰਡੀਆ, US ਦੀ ਵਾਰੀ ਅਸੀਂ ਦੇਖ ਰਹੇ ਹਾਂ ਵੀ ਉਹ ਜਿਵੇਂ ਸਾਊ ਜਿਹਾ ਜਵਾਕ ਬਣ ਕੇ ਬੈਠ ਜਾਂਦਾ ਵੀ ਕਰ ਲਓ ਜੋ ਕਰਨਾ ਹੈ ਨਾ, ਵੀ ਉਹ ਐਟੀਟਿਊਡ ਲਿਆ ਹੋਇਆ, US ਦੇ ਸਾਹਮਣੇ ਨਹੀਂ ਖੁਸਕ ਰਹੇ ਆ। ਕੈਨੇਡੀਅਨ ਅਫੀਸ਼ੀਅਲ ਵੀ ਇਹੀ ਕਹਿ ਰਹੇ ਆ ਵੀ ਸਾਨੂੰ ਤਾਂ ਵੜਕਾ ਮਾਰੀ ਜਾਂਦੇ ਆ, ਉਹੀ ਕੇਸ US ਦਾ ਹੈ ਤੇ ਤੁਸੀਂ ਉੱਥੇ ਬੋਲਦੇ ਨਹੀਂ ਕੁਛ। ਪਰ ਹੁਣ ਇੱਕ ਮੈਂ ਅੱਜ ਦੇਖ ਰਿਹਾ ਸੀ ਨਰਿੰਦਰ ਮੋਦੀ ਨੇ ਇੱਕ ਸਪੀਚ ਦਿੱਤੀ ਆ, ਉਹਦੇ 'ਚ ਵੀ ਅਖਬਾਰਾਂ ਨੇ ਟਾਈਟਲ ਇਹੋ ਕੱਢਿਆ ਵੀ ਉਹ ਕਹਿ ਰਿਹਾ ਜੀ ਬਾਹਰੀ ਤਾਕਤਾਂ ਦੇਸ਼ ਨੂੰ ਅਨਸਟੇਬਲ ਕਰਨਾ ਚਾਹੁੰਦੀਆਂ, ਤੇ ਇੰਡੀਆ ਦੇ ਵਿੱਚ ਜਿੰਨੇ ਪੋਲੀਟੀਕਲ ਇਹਨਾਂ ਦੇ ਬੁਲਾਰੇ ਹੈਗੇ ਆ TV ਚੈਨਲਸ ਦੇ ਉੱਤੇ, ਉਹ ਵੀ ਲਗਾਤਾਰ ਇਹੀ ਗੱਲ ਕਹਿ ਰਹੇ ਆ ਜੀ US ਦੇਖੋ ਸਾਨੂੰ ਉਹਨੇ ਕੋਸ਼ਿਸ਼ ਕੀਤੀ ਸਾਨੂੰ ਪੁਸ਼ ਕਰਨ ਦੀ ਕਿ ਅਸੀਂ ਚਾਈਨਾ ਦੇ ਖਿਲਾਫ ਯੂਜ਼ ਹੋਈਏ, ਪਰ ਅਸੀਂ ਨਹੀਂ ਹੋਏ, ਤਾਂ ਇਸ ਕਰਕੇ ਹੁਣ ਸਾਡੇ ਉੱਤੇ ਸਾਨੂੰ ਅਨਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇੱਕ ਪਾਸੇ ਉਹ ਇਹ ਗੱਲ ਕਹਿ ਰਹੇ ਆ, ਦੂਜੇ ਪਾਸੇ ਇੰਡੀਆ ਦੇ ਜਿਹੜੇ ਕੁਕਰਮ ਆ ਉਹ ਨੰਗੇ ਹੋਏ ਤੇ US ਨੇ ਆਪਣੇ ਲੋਅ ਦੇ ਮੁਤਾਬਕ ਕਾਰਵਾਈ ਜਿਹੜੀ ਆਰੰਭ ਕੀਤੀ ਹੋਈ ਆ। ਉਹਦੇ ਪੈਰਲਲ ਇਹ ਜਿਹੜੇ ਰੈਜ਼ੋਲੂਸ਼ਨ ਦਾ ਆਉਣਾ, ਤਾਂ ਇੱਕ ਸਵਾਲ ਜਿਹੜਾ ਮਨ 'ਚ ਆ ਰਿਹਾ ਕਿ ਕੀ US ਦੀ ਮਤਲਬ ਇਕੱਲੇ ਜਿਹੜਾ ਇਹ ਡਿਸੀਜਨ ਆ ਰੈਜ਼ੋਲੂਸ਼ਨ ਆਉਣ ਦਾ ਜਿਸ ਟਾਈਮ ਦੇ ਉੱਤੇ ਆਇਆ, ਵੀ ਇਹਦੇ ਪਿੱਛੇ ਇਕੱਲੇ ਇਹ ਜਿਹੜੇ ਕਾਂਗਰਸਮੈਨ ਨੇ ਇਹੀ ਇਨਵੋਲਡ ਨੇ, ਜਾਂ ਫਿਰ ਜਿਹੜੀ US ਦੀ ਡੀਪ ਸਟੇਟ ਆ ਉਹ ਵੀ ਕੋਈ ਨਾ ਕੋਈ ਮੈਸੇਜ ਵੱਡਾ ਜਿਹੜਾ ਆ ਇਹ ਸਾਰੀ ਕਾਰਵਾਈ 'ਚੋਂ ਦੇਣ ਦੀ ਕੋਸ਼ਿਸ਼ ਕਰ ਰਹੀ ਆ? ਹਾਂ, ਤੁਹਾਡਾ ਬਹੁਤ ਵਧੀਆ ਸਵਾਲ ਆ। ਕੁਛ ਚੀਜ਼ਾਂ ਆਫ ਰੈਕਡ ਹੁੰਦੀਆਂ ਜਿਹੜੀਆਂ ਮੈਂ ਔਨ ਕੈਮਰਾ ਨਹੀਂ ਕਹਿਣਾ ਚਾਹਾਂਗਾ, ਪਰ ਤੁਹਾਨੂੰ ਹਿੰਟ ਜ਼ਰੂਰ ਦਿਆਂਗਾ। ਮੈਂ ਆਪਣੇ ਕੁਛ ਰੀਸੈਂਟ ਲੈਕਚਰਸ 'ਚ ਵੀ ਇਹਦੇ ਤੇ ਗੱਲ ਕੀਤੀ ਹੈ ਕਿ ਇੰਟਰਨੈਸ਼ਨਲ ਜਿਹੜੀ ਪੋਲੀਟਿਕਸ ਆ ਉਹ ਚੇਂਜ ਹੋ ਰਹੀ ਆ। ਭਾਵੇਂ ਤੁਹਾਡਾ ਦੁਸ਼ਮਣ ਹੀ ਕੁਛ ਕਹਿੰਦਾ ਹੋਵੇ, ਗੱਲ ਉਹਦੀ ਪਰਖਣੀ ਚਾਹੀਦੀ ਆ। ਕਿਸੇ ਹੱਦ ਤੱਕ ਜੋ ਉਹ ਪ੍ਰਚਾਰ ਕਰ ਰਹੇ ਹੋ ਠੀਕ ਆ ਕਿ ਵੈਸਟ ਦਾ ਜਿਹੜਾ ਮੂਡ ਆ ਉਹ ਇੰਡੀਆ ਪ੍ਰਤੀ ਚੇਂਜ ਹੋ ਗਿਆ ਵਾ। ਉਹਦਾ ਕਾਰਨ ਇਹ ਆ ਕਿ ਮੈਂ ਇਹ ਕਈ ਵਾਰੀ ਪਹਿਲਾਂ ਵੀ ਦੱਸ ਚੁੱਕਿਆ ਕਿ ਨਰਿੰਦਰ ਮੋਦੀ ਦੀ ਪਹਿਲੀ ਸਰਕਾਰ ਤੋਂ ਆਉਣ ਤੋਂ ਲੈ ਕੇ ਹੁਣ ਤੱਕ ਭਾਰਤ ਨੂੰ ਅਮਰੀਕਾ ਵਰਗੇ ਦੇਸ਼ ਨੇ ਕਲੀਨ ਚਿੱਟ ਦੇ ਕੇ ਰੱਖੀ ਆ। ਭਾਵੇਂ ਉਹ ਜੈਨੋਸਾਈਡ ਹੋਵੇ, ਗੁਜਰਾਤ ਦੇ ਮੁਸਲਮਾਨਾਂ ਦਾ ਕਤਲੇਆਮ ਹੋਵੇ, ਜਾਂ ਹੋਰ ਕਿਸੇ ਪਾਸੇ TNR ਹੋਵੇ, ਉਹ ਤੇ ਭਾਰਤ ਨੂੰ ਉਹਨਾਂ ਨੇ ਖੁੱਲੀ ਛੁੱਟੀ ਦੇ ਕੇ ਰੱਖੀ। ਇੱਥੇ ਨਰਿੰਦਰ ਮੋਦੀ ਆ ਕੇ ਜਿਹੜਾ ਕਾਂਗਰਸ 'ਚ ਬੋਲਦਾ ਵੀ ਰਿਹਾ, ਕਿਉਂਕਿ ਅਮਰੀਕਾ ਨੂੰ ਇੱਕ ਆਸ ਸੀਗੀ ਕਿ ਜਿਹੜਾ ਭਾਰਤ ਆ ਉਹ ਚਾਈਨਾ ਦੇ ਮੁਕਾਬਲੇ 'ਚ ਇੱਕ ਤਾਕਤ ਦੇ ਤੌਰ ਤੇ ਖਲੋ ਸਕੇਗਾ। ਪਰ ਬਜਾਏ ਇਹਦੇ ਵੀ ਨਰਿੰਦਰ ਮੋਦੀ ਇੰਡੀਆ ਨੂੰ ਇਕਨੋਮਿਕਲੀ ਸਟਰੋਂਗ ਕਰਦਾ ਜਾਂ ਡਿਫੈਂਸ ਨੂੰ ਕਿਸੇ ਹੋਰ ਲੈਵਲ ਤੇ ਲੈ ਕੇ ਜਾਂਦਾ, ਇੰਡੀਆ ਤੇ ਹਿੰਦੂਤਵ ਦੇ ਜਿਹੜੇ ਲੋਕ ਇੰਡੀਆ 'ਚ ਹੈਗੇ ਆ ਔਰ BJP ਔਰ ਜਿੰਨਾ ਵੀ ਇਹ ਸੰਘ ਪਰਿਵਾਰ ਆ, ਇਹਨਾਂ ਦੀ ਸਾਰੀ ਕੌਨਸੈਂਟਰੇਸ਼ਨ ਜਿਹੜੀ ਆ
ਉਹ ਕੈਪੀਟਲਿਜ਼ਮ ਨੂੰ ਮਜ਼ਬੂਤ ਕਰਨ ਲਈ, ਅੰਬਾਨੀ ਅਡਾਨੀ ਵਰਗਿਆਂ ਨੂੰ ਮਜ਼ਬੂਤ ਕਰਨ ਲਈ ਲੱਗੀ ਰਹੀ, ਤੇ ਜਾਂ ਘੱਟ ਗਿਣਤੀਆਂ ਦੇ ਘਾਣ ਤੇ ਲੱਗੀ ਰਹੀ। ਇਹਨਾਂ ਦਾ ਧਿਆਨ ਭਾਰਤ ਦੇ ਡਿਫੈਂਸ ਜਾਂ ਫੋਰਨ ਪਾਲਿਸੀ ਵਾਲੇ ਪਾਸੇ ਨਹੀਂ ਰਿਹਾ। ਤੇ ਦੂਸਰੇ ਪਾਸੇ ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਅਸੀਂ ਡਿਲੀਵਰ ਨਹੀਂ ਕਰ ਪਾ ਰਹੇ, ਔਰ ਚੀਨ ਨੇ ਜਦੋਂ ਗਲਵਾਨ ਰੀਜਨ 'ਚ ਇਹਨਾਂ ਦਾ ਇਲਾਕਾ ਦੱਬ ਲਿਆ, ਤੇ ਉਹ ਔਰ ਉੱਤੇ ਇਹ ਜਿਹੜੇ 54 ਪਤਾ ਨਹੀਂ ਕਿੰਨੇ ਇੰਚ ਦੀ ਛਾਤੀ ਦੱਸਦੇ ਆ ਭਾਈ ਸਾਹਿਬ ਚਾਹ ਵਾਲੇ, ਇਹਨਾਂ ਨੇ ਉੱਤੇ ਬਿਲਕੁਲ ਚੁੱਪ ਸਾਧ ਕੇ ਰੱਖੀ, ਤੇ ਬਲਕਿ ਖਬਰਾਂ ਦਾ ਰੁਖ ਕਿਸੇ ਹੋਰ ਪਾਸੇ ਮੋੜਨ ਦੀ, ਕਿਸੇ ਐਕਟਰ ਦੀ ਮੌਤ ਬਾਰੇ ਬਹੁਤਾ ਪ੍ਰਚਾਰ ਕੀਤਾ ਉਹਨਾਂ ਦਿਨਾਂ 'ਚ ਇੰਡੀਅਨ ਮੀਡੀਆ ਨੇ, ਬਜਾਏ ਦੇ ਕਿ ਉਹ ਰਿਪੋਰਟ ਕਰਦੇ ਕਿ ਚਾਈਨਾ ਨੇ ਭਾਰਤ ਦਾ ਕਿੰਨਾ ਇਲਾਕਾ ਦੱਬ ਲਿਆ। ਉਸ ਤੋਂ ਅਮਰੀਕਾ ਨੂੰ ਇਹ ਸਮਝ ਆ ਗਈ ਸੀ ਕਿ ਉਹਨਾਂ ਨੇ ਗਲਤ ਘੋੜੇ ਦੇ ਉੱਤੇ ਰੇਸ ਲਾਈ ਆ, ਤੇ ਅਨਨੈਸੈਸਰੀਲੀ ਉਹਨਾਂ ਨੇ ਸਪੋਰਟ ਕੀਤਾ ਵਾ ਇੰਡੀਆ ਨੂੰ। ਔਰ ਇੰਡੀਆ ਜਿਹੜਾ ਵਾ ਚੀਨ ਦੇ ਮੁਕਾਬਲੇ 'ਚ ਕਿਸੇ ਤਰ੍ਹਾਂ ਵੀ ਖਲੋ ਨਹੀਂ ਸਕਦਾ, ਕਿਉਂਕਿ ਜਿਹੜਾ ਆਪਣਾ ਇਲਾਕਾ ਗਵਾ ਬੈਠਾ ਵਾ ਔਰ ਉੱਤੇ ਚੁੱਪ ਸਾਧ ਕੇ ਬੈਠਾ, ਤੇ ਇਹ ਅਮਰੀਕਾ ਲਈ ਕਿਸ ਤਰ੍ਹਾਂ ਉਸ ਰੀਜਨ 'ਚ ਇੱਕ ਸਟਰੋਂਗ ਪਾਰਟਨਰ ਬਣ ਸਕਦਾ। ਫਿਰ ਯੂਕਰੇਨ ਰਸ਼ੀਅਨ ਵਾਰ ਸ਼ੁਰੂ ਹੋ ਗਈ, ਔਰ ਜਿਹੜਾ ਵਾ, ਕਿਉਂਕਿ ਦੇਖੋ ਅਮਰੀਕਾ ਨੂੰ ਤੁਸੀਂ ਚੰਗਾ ਕਹੋ ਜਾਂ ਮੰਦਾ ਕਹੋ, ਅਮਰੀਕਾ ਇੱਕ ਡੈਮੋਕ੍ਰੇਸੀ ਆ, ਅਮਰੀਕਾ ਦੀ ਕੁਝ ਡੈਮੋਕ੍ਰੈਟਿਕ ਵੈਲਿਊਜ਼ ਹੈ। ਜਿਹੜਾ ਨਰਿੰਦਰ ਮੋਦੀ ਆ, ਉਹ ਇਹ ਨਿਰਾ ਦੇਸ਼ ਜਿਹੜੇ ਇਕੱਠੇ ਇੱਕ ਦੂਸਰੇ ਦੇ ਨੇੜੇ ਹੁੰਦੇ ਆ ਨਾ, ਉਹ ਕਿਸੇ ਵੈਲਿਊ ਸਿਸਟਮ ਦੇ ਹੇਠ ਹੁੰਦੇ ਆ। ਅਮਰੀਕਾ ਭਾਵੇਂ ਬਾਹਰ ਇੰਟਰਨੈਸ਼ਨਲੀ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰਦਾ ਹੋਵੇ, ਘੱਟ ਤੋਂ ਘੱਟ ਅਮਰੀਕਾ ਦੇ ਅੰਦਰ ਤੇ ਲੋਕਾਂ ਨੂੰ ਗੱਲ ਕਰਨ ਦੀ ਆਜ਼ਾਦੀ ਹੈਗੀ, ਇੰਡੀਆ 'ਚ ਉਹ ਨਹੀਂ ਹੈ। ਤੇ ਇਸ ਵਾਸਤੇ ਨਰਿੰਦਰ ਮੋਦੀ ਕਿਉਂਕਿ ਖੁਦ ਆਟੋਕਰੇਟ ਜਾਂ ਡਿਕਟੇਟਰ ਆ, ਇਹਨੇ ਡਿਕਟੇਟਰਾਂ ਨਾਲ ਯਾਰੀ ਲਾਣੀ ਸ਼ੁਰੂ ਕਰ ਦਿੱਤੀ। ਇਹ ਚਾਈਨਾ ਜਿਹੜੀ ਇੱਕ ਓਬਵੀਅਸਲੀ ਆਟੋਕਰੇਟ ਸਟੇਟ ਆ, ਉਹਦੇ ਨਾਲ, ਵਲਾਦੀਮੀਰ ਪੁਟਿਨ ਰਸ਼ੀਅਨ ਡਿਕਟੇਟਰ ਦੇ ਨਾਲ ਰਲ ਕੇ ਇਹਨੇ ਬ੍ਰਿਕਸ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਆਲਟਰਨੇਟਿਵ ਗਰੁੱਪ ਬਣਾਵਾਂਗੇ, ਅਸੀਂ ਡਾਲਰ ਨੂੰ ਜਿਹੜਾ ਵਾ ਉਹਦੇ ਮੁਕਾਬਲੇ 'ਚ ਕਰੰਸੀ ਬਣਾਵਾਂਗੇ, ਅਸੀਂ ਆਹ ਕਰਾਂਗੇ ਉਹ ਕਰਾਂਗੇ। ਸੋ ਅਮਰੀਕਾ ਦਾ ਇਹਨੇ ਵਿਸ਼ਵਾਸਘਾਤ ਕੀਤਾ ਵਾ। ਅਮਰੀਕਾ ਜਿਹੜਾ ਵਾ ਉਹ ਦੁਸ਼ਮਣਾਂ ਨੂੰ ਤੇ ਛੱਡ ਦਿੰਦਾ, ਵਿਸ਼ਵਾਸਘਾਤੀਆਂ ਨਹੀਂ ਛੱਡਦਾ। ਇਹ ਅਮਰੀਕਾ ਦੀ ਹਿਸਟਰੀ ਆ। ਸੋ ਅਮਰੀਕਾ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਾਡਾ ਉਹ ਸਾਰਾ ਕੁਛ ਸਮਰਥਨ ਜਿਹੜਾ ਅਸਾਂ ਇਹਨੂੰ ਦਿੱਤਾ ਸੀਗਾ, ਉਹ ਵਰਤ ਕੇ ਇਹ ਹੁਣ ਦੂਸਰੇ ਬਲੌਕ ਚਲਾ ਗਿਆ ਵਾ। ਇਸ ਵਾਸਤੇ ਹੁਣ ਅਮਰੀਕਾ ਜਿਹੜਾ ਇਸ ਸਾਰੇ ਮਾਮਲੇ ਨੂੰ ਡੀਲ ਕਰ ਰਿਹਾ। ਦੂਸਰੀ ਗੱਲ ਜਿਹੜੀ ਤੁਸੀਂ ਕੈਨੇਡਾ ਦੀ ਸ਼ੁਰੂ 'ਚ ਕੀਤੀ, ਅਮਰੀਕਾ ਤੇ ਕੈਨੇਡਾ ਦੀ, ਇਹ ਤੇ ਵੀ ਮੈਂ ਥੋੜਾ ਜਿਹਾ ਤੁਹਾਨੂੰ ਦੱਸਾਂ ਕਿ ਕੈਨੇਡਾ ਹੋਵੇ ਭਾਵੇਂ ਯੂਕੇ ਹੋਵੇ ਜਿੱਥੇ ਮੈਂ ਰਹਿੰਦਾ, ਜਾਂ ਆਸਟ੍ਰੇਲੀਆ ਹੋਵੇ, ਡੋਮੀਨੇਟ ਹਮੇਸ਼ਾ ਜਿਹੜੇ ਪਾਲਿਸੀ ਆ ਉਹ ਅਮਰੀਕਾ ਦੀ ਕਰਦੀ ਆ। ਕਿਉਂਕਿ ਮੈਂ ਮੇਰੀ PhD ਇੰਟਰਨੈਸ਼ਨਲ ਰਿਲੇਸ਼ਨਸ 'ਚ ਆ, ਔਰ ਇੱਥੇ ਵਾਸ਼ਿੰਗਟਨ DC ਔਰ ਹੋਰ ਸੰਸਥਾਵਾਂ ਨਾਲ ਕੰਮ ਕਰੀਦਾ। ਕੈਨੇਡਾ ਬਗੈਰ ਅਮਰੀਕਾ ਨੂੰ ਕੰਸਲਟ ਕੀਤਿਆਂ ਕੋਈ ਕੰਮ ਨਹੀਂ ਕਰਦਾ, ਐਜ਼ ਫਾਰ ਐਜ਼ ਆਈ ਅੰਡਰਸਟੈਂਡ। ਜਿਹੜੀ ਭਾਈ ਨਿੱਜਰ ਹੋਰਾਂ ਦੀ ਸ਼ਹੀਦੀ ਬਾਰੇ ਇਨਫੋਰਮੇਸ਼ਨ ਆ, ਉਹ ਵੀ ਅਮਰੀਕਾ ਤੋਂ ਹੀ ਕੈਨੇਡਾ ਗਈ ਸੀ। ਔਰ ਅਸੀਂ ਇਸ ਤੋਂ ਪਹਿਲਾਂ ਇੱਕ ਸਿਮਿਲਰ ਪੈਟਰਨ ਦੇਖਿਆ ਕਿ ਜਦੋਂ ਅਮਰੀਕਾ ਦੇ ਸਾਊਦੀ ਅਰੇਬੀਆ ਨਾਲ ਰਿਲੇਸ਼ਨਸ਼ਿਪ ਖਰਾਬ ਸੀ, ਤੇ ਜਮਾਲ ਖਸ਼ੋਗੀ ਜਿਹੜਾ ਇੱਕ ਤੁਹਾਨੂੰ ਪਤਾ ਬੜਾ ਮਸ਼ਹੂਰ ਮਰਡਰ ਕੇਸ ਹੋਇਆ ਸੀ, ਇੱਕ ਜਰਨਲਿਸਟ ਸੀਗਾ, ਤੇ ਉਸ ਵੇਲੇ ਵੀ ਕੈਨੇਡਾ ਨੇ ਉਹਦੇ ਤੇ ਨੋਟਿਸ ਲਿਆ ਸੀ। ਜਸਟਿਨ ਟਰੂਡੋ ਦੀ ਸਰਕਾਰ ਨੇ ਹੀ ਉੱਤੇ ਪ੍ਰੋਟੈਸਟ ਕੀਤਾ ਸੀ, ਔਰ ਇੱਥੇ ਤੱਕ ਗੱਲ ਪਹੁੰਚੀ ਸੀ ਕਿ ਐਮਬੈਸਡਰ ਇੱਕ ਦੂਸਰੇ ਤੋਂ ਵਾਪਸ ਬੁਲਾਉਣ ਦੀ ਗੱਲ ਸ਼ੁਰੂ ਹੋ ਗਈ ਸੀ ਸਾਊਦੀਆ ਨਾਲ। ਨਰਿੰਦਰ ਮੋਦੀ ਦਾ ਇੱਕ ਹੋਰ ਜਿਹੜਾ ਫੇਲੀਅਰ ਆ ਜਾਂ ਉਹਦਾ ਹੰਕਾਰ ਆ, ਉਹ ਵੀ ਭਾਰਤ ਦੇ ਟੋਟੇ ਕਰਾਉਣ ਲੱਗਾ ਵਾ। ਨਰਿੰਦਰ ਮੋਦੀ ਨੇ ਸਮਝਿਆ ਸੀ ਕਿ ਮੈਂ ਸ਼ਾਇਦ ਵਲਾਦੀਮੀਰ ਪੁਟਿਨ ਬਣ ਗਿਆ, ਜਾਂ ਮੈਂ MBS ਮੁਹੰਮਦ ਬਿਨ ਸਲਮਾਨ, ਪਰ ਉਹ ਨਾ ਤਾਂ MBS ਆ, ਨਾ ਹੀ ਉਹ ਪੁਟਿਨ, ਉਹ ਸਿਰਫ ਨਰਿੰਦਰ ਮੋਦੀ ਹੀ ਹੈ। ਕਿਉਂਕਿ ਜਿਸ ਵੇਲੇ ਮੁਹੰਮਦ ਬਿਨ ਸਲਮਾਨ ਨੇ ਜਮਾਲ ਖਸ਼ੋਗੀ ਦਾ ਮਰਡਰ ਕਰਾਇਆ ਸੀ, ਉਹਨੇ ਤੇ ਰਿਸਪੌਂਸਿਬਿਲਿਟੀ ਐਕਸੈਪਟ ਕੀਤੀ ਸੀ, ਉਹਨੇ ਕਿਹਾ ਮੈਂ ਕਰਾਇਆ, ਜੋ ਕਰਨਾ ਕਰ ਲਓ। ਪਰ ਨਰਿੰਦਰ ਮੋਦੀ ਤੇ ਨਰਿੰਦਰ ਮੋਦੀ ਹੈ ਨਾ ਉਹ MBS ਹੈ, ਨਾ ਵਲਾਦੀਮੀਰ ਪੁਟਿਨ ਹੈ। ਸੋ ਜਦੋਂ ਤੁਸੀਂ ਹੰਕਾਰੇ ਜਾਂਦੇ ਔਰ ਆਪਣਾ ਕੰਪੈਰੀਜ਼ਨ ਤੁਸੀਂ ਹੋਰ ਲੋਕਾਂ ਨਾਲ ਕਰਨ ਲੱਗ ਪੈਂਦੇ ਹੋ ਕਿ ਹੁਣ ਮੈਂ ਵੀ ਕੁਛ ਹੈ ਬਣ ਗਿਆ, ਤੇ ਫਿਰ ਇਦਾਂ ਹੀ ਮਾਰ ਪੈਂਦੀ ਆ। ਸੋ ਇਸ ਵਾਸਤੇ, ਪਰ ਇਹਦੇ 'ਚ ਸਾਨੂੰ ਖੁਸ਼ ਹੋਣ ਦੇ ਨਾਲ ਨਾਲ ਇਹ ਬਹੁਤ ਸੋਚ ਸਮਝ ਕੇ ਹਰ ਕੰਮ ਕਰਨ ਦਾ ਸਮਾਂ ਆ ਸਿੱਖ ਸੰਗਤ ਲਈ। ਇਹਦੇ 'ਚ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੌਬਿੰਗ ਕਰਨੀ ਚਾਹੀਦੀ ਹੈ, ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੋਂ ਬਾਜ਼ ਆਉਣਾ ਚਾਹੀਦਾ, ਇੱਕ ਦੂਸਰੇ ਨੂੰ ਗੱਦਾਰ ਏਜੰਟ ਕਹਿਣ ਤੋਂ ਮੁੜਨਾ ਚਾਹੀਦਾ, ਤੇ ਸੋਚਣਾ ਚਾਹੀਦਾ ਵੀ ਸਾਡਾ ਭਵਿੱਖ ਕੀ ਆ। ਔਰ ਸਾਨੂੰ ਕਿਉਂਕਿ ਹਮੇਸ਼ਾ ਮੈਂ ਕਹਿੰਦਾ ਵੀ ਕਦੇ ਵੀ ਪੰਥ ਹਰ ਸ਼ਹਿਰ ਤੇ ਇਕੱਠਾ ਹੋ ਨਹੀਂ ਸਕਦਾ। ਆਪਣਾ ਇੱਕ ਮਿਨੀਮਮ ਮੁੱਖ ਸ਼ੈ ਹੋਵੇ, ਉਹ ਕੌਮੀ ਕਾਰ ਹੋਵੇ, ਸਿੱਖਾਂ ਦਾ ਕੌਮੀ ਕਾਰ ਖਾਲਿਸਤਾਨ। ਕਿਉਂ ਜੇ ਤੁਸੀਂ ਏਦਾਂ ਹੀ ਵੱਡੇ ਰਹੇ, ਇੱਕ ਦੂਸਰੇ ਦੀ ਲੱਤਾਂ ਖਿੱਚਦੇ ਰਹੇ, ਤੇ ਜਿਹੜੇ ਤੁਹਾਨੂੰ ਸਪੋਰਟ ਕਰਨ ਵਾਲੇ ਆ, ਜਿਸ ਨਾਲ ਤੁਸੀਂ ਏਦਾਂ ਹੀ ਲਾ ਲਓ ਵੀ ਅਮਰੀਕਾ ਅੱਜ ਤੁਹਾਡੇ ਨਾਲ ਉਹਨਾਂ ਨੇ ਜਿਹੜਾ ਹਾਂ ਦਾ ਨਾਅਰਾ ਮਾਰਿਆ ਔਰ ਤੁਹਾਡੇ ਨਾਲ ਖੜੇ ਆ, ਪਰ ਜੇ ਤੁਸੀਂ ਉਹ ਏਦਾਂ ਹੀ ਖੇਰੂ ਹੁੰਦੇ ਰਹੇ, ਅਲਟੀਮੇਟਲੀ ਜਿਹੜਾ ਤੁਹਾਨੂੰ ਸਪੋਰਟ ਕਰਨ ਵਾਲਾ ਉਹ ਵੀ ਫਿਰ ਵਿਡਰਾਅ ਕਰ ਜਾਂਦਾ ਆਪਣੀ ਸਪੋਰਟ, ਔਰ ਕਿਸੇ ਹੋਰ ਵਾਲੇ ਪਾਸੇ ਆਪਣੀ ਸਪੋਰਟ ਲੈ ਜਾਂਦਾ।
ਸੋ ਇਸ ਵਾਸਤੇ ਸਾਨੂੰ ਚਾਹੀਦਾ ਕਿ ਇਸ ਵੇਲੇ ਵੈਸਟ ਦਾ ਜਿਹੜੀ ਆ ਇੰਡੀਆ ਬਾਰੇ ਇੱਕ ਅਪਰੋਚ ਚੇਂਜ ਹੋਈ ਆ। ਆਪਾਂ ਬਹੁਤੀ ਫੂਕ ਚ ਵੀ ਨਾ ਰਹੀਏ ਵੀ ਹਰ ਬੰਦਾ ਕਹਿੰਦਾ ਫਿਰ ਮੇਰੀ ਜਾਨ ਨੂੰ ਵੀ ਖਤਰਾ, ਮੇਰੀ ਨੂੰ ਵੀ ਖਤਰਾ ਹੈ ਜੀ, ਮੈਨੂੰ ਵੀ ਮਾਰ ਲਏਗਾ, ਮੈਨੂੰ ਵੀ ਮਾਰ ਲਏਗਾ। ਸਿੱਖ ਤਾਂ ਚੜ੍ਹਦੀ ਕਲਾ ਚ ਰਹਿਣ ਵਾਲੀ ਕੌਮ ਆ, ਡਰਨ ਵਾਲੀ ਨਹੀਂ ਹੈਗੀ। ਇਹਦੇ ਨਾਲ ਹੀ ਨਾਲ ਸਾਨੂੰ ਜਿਹੜਾ ਵਾ ਉਹ ਜਾਗਰੂਕ ਹੋ ਕੇ ਇੱਥੇ ਦੇ ਪਾਲਿਸੀ ਮੇਕਰਸ ਦੇ ਨਾਲ ਰਲ ਕੇ ਅੰਡਰ ਦਾ ਇੰਟਰਨੈਸ਼ਨਲ ਨੋਰਮਸ, ਅੰਡਰ ਦਾ UN ਕਨਵੈਨਸ਼ਨ, ਤੇ ਜਿਹੜਾ ਸਾਡਾ ਰੈਫਰੈਂਡਮ ਹੋਇਆ ਵਾ ਭਾਵੇਂ ਉਹ ਨੌਨ ਬਾਈਨਰੀ ਆ, ਪਰ ਉਹ ਤੋਂ ਸਾਨੂੰ ਘੱਟ ਤੋਂ ਘੱਟ ਪਤਾ ਤਾਂ ਚੱਲਦਾ ਵੀ ਸਿੱਖ ਕੌਮ ਆਪਣਾ ਜਿਹੜਾ ਵਾ ਉਹ ਕੌਮੀ ਕਾਰ ਚਾਹੁੰਦੀ ਆ। ਉਸ ਸ਼ਹਿਰ ਨੂੰ ਮੁੱਖ ਬਣਾ ਕੇ ਸਾਨੂੰ ਆਪਣੇ ਕੌਮੀ ਕਾਰ ਲਈ ਉਦਮ ਉਪਰਾਲੇ ਕਰਨੇ ਚਾਹੀਦੇ ਜੀ। ਬਿਲਕੁਲ ਡਾਕਟਰ ਸਾਹਿਬ, ਆਪਾਂ ਇੰਟਰਵਿਊ ਦੇ ਹੁਣ ਅਖੀਰ ਵੱਲ ਨੂੰ ਵਧ ਰਹੇ ਹਾਂ ਤੇ ਇੱਕ ਆਖਰੀ ਸਵਾਲ ਆ। ਤੁਸੀਂ ਇੱਕ ਗੱਲ ਆਪਣੇ ਜਵਾਬ ਦੇ ਵਿੱਚ ਕਹੀ ਕਿ ਮੋਦੀ ਦੀ ਇਸ ਪਾਲਿਸੀ ਕਰਕੇ ਜਾਂ ਇਸ ਹੰਕਾਰ ਕਰਕੇ ਭਾਰਤ ਟੁੱਟੇ ਹੋਣ ਜਾ ਰਿਹਾ। ਤੁਹਾਡੀ ਇੱਕ PhD ਵੀ ਹੈ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ, ਤੁਸੀਂ ਜੀਓਪੋਲਿਟਿਕਸ ਨੂੰ ਵੀ ਸਮਝਦੇ ਹੋ। ਤੁਸੀਂ ਸਾਰੀ ਉਸ ਖਿੱਤੇ ਦੀ, ਜਿਹੜਾ ਸਾਊਥ ਏਸ਼ੀਆ ਦੇ ਖਿੱਤੇ ਦੀ ਸਿਆਸਤ ਨੂੰ ਲੰਮੇ ਸਮੇਂ ਤੋਂ ਵਾਚ ਕੀਤਾ ਆ। ਵਾਸ਼ਿੰਗਟਨ DC ਦੇ ਵਿੱਚ ਤੁਹਾਡਾ ਲਗਾਤਾਰ ਉੱਠਣਾ ਬੈਠਣਾ ਆ। ਤੇ ਇਹਨਾਂ ਸਾਰੀਆਂ ਗੱਲਾਂ ਤੋਂ ਮੈਂ ਤੁਹਾਤੋਂ ਹੀ ਜਾਣਨਾ ਚਾਹੁੰਦਾ ਹੁਣ ਵੀ ਤੁਸੀਂ ਇੱਕ ਸਹੀ ਮੈਨੂੰ ਪਰਸਨੈਲਿਟੀ ਲੱਗਦੇ ਹੋ ਵੀ ਜਿਹਨੂੰ ਅਸੀਂ ਗੱਲ ਪੁੱਛ ਸਕਦੇ ਹਾਂ ਵੀ ਜੇ ਰੈਜ਼ੋਲੂਸ਼ਨ ਵੀ ਪਾਸ ਹੁੰਦਾ ਆ ਇੱਥੇ ਤੇ ਇੰਡੀਆ ਦੇ ਉਹ ਕਹਿੰਦਾ ਸਾਡੇ ਕਨਸਟੀਟਿਊਸ਼ਨ ਚ ਪ੍ਰੋਵੀਜ਼ਨ ਨਹੀਂ ਰੈਫਰੈਂਡਮ ਦੀ, ਜਿਵੇਂ ਕੈਨੇਡਾ ਰੈਫਰੈਂਡਮ ਕਰਾਉਂਦਾ ਪੀਸਫੁਲ ਵੇ ਆ ਜਿਹੜਾ ਵੀ ਚਲੋ ਕੋਈ ਬੰਦਾ ਚਾਹੁੰਦਾ ਵੱਖ ਹੋਣਾ ਉਹਨਾਂ ਨੂੰ ਹੱਕ ਦਈਏ, ਇੰਡੀਆ ਨੇ ਉਹ ਨਹੀਂ ਕਰਨਾ। ਤੇ ਫਿਰ ਸਿਚੁਏਸ਼ਨ ਕੀ ਬਣਦੀ ਦੇਖ ਰਹੇ ਹੋ ਤੁਸੀਂ ਉਸ ਖਿੱਤੇ 'ਚ? ਦੇਖੋ, ਇੰਡੀਆ ਦਾ ਜਿਹੜਾ ਵਾ ਨਾ ਇੱਕ ਸਿਰਫ ਕਨਸਟੀਟਿਊਸ਼ਨ ਨਹੀਂ, ਮੈਂ ਨਾਲ ਵੀ ਦੱਸ ਜਾਵਾਂ ਜਾਣਕਾਰੀ ਵਾਸਤੇ ਕਿ ਇੰਡੀਆ ਨੇ ਅੱਜ ਤੱਕ UN ਦਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਸ ਨੂੰ ਫੁੱਲੀ ਇੰਡੋਰਸ ਨਹੀਂ ਕੀਤਾ ਉਸ ਆਰਟੀਕਲ ਨੂੰ, ਤੇ ਨਾਲ ਹੀ ਨਾਲ ਜੈਨੋਸਾਈਡ ਕਨਵੈਨਸ਼ਨ ਦੇ ਉੱਤੇ ਵੀ ਰੈਜ਼ਰਵੇਸ਼ਨਸ ਆ। ਤੁਸੀਂ ਇਹ ਦੇਖੋ ਵੀ ਇਹ ਰੈਜ਼ਰਵੇਸ਼ਨ ਜਿਹੜੀਆਂ ਵਾ ਉਸ ਵੇਲੇ ਆ ਜਿਸ ਵੇਲੇ ਹਜੇ ਇੰਦਰਾ ਗਾਂਧੀ ਸਿਆਸਤ 'ਚ ਆਈ ਸੀਗੀ। ਉਹਨੂੰ ਸ਼ਾਇਦ ਉਦੋਂ ਹੀ ਉਹਨੇ ਪਲਾਨ ਕੀਤਾ ਸੀ ਵੀ ਇੱਥੇ ਜੈਨੋਸਾਈਡ ਹੋਣੀ ਆ, ਕਿ ਇੰਡੀਆ ਨੇ ਲੇਟ 60s ਦੇ ਵਿੱਚ ਜੈਨੋਸਾਈਡ ਕਨਵੈਨਸ਼ਨ ਦੇ ਉੱਤੇ ਰੈਜ਼ਰਵੇਸ਼ਨ ਜਮ੍ਹਾਂ ਕਰਵਾਈਆਂ ਵਾ UN ਦੇ ਵਿੱਚ। ਇਹ ਵੀ ਇੱਕ ਨੈਰੇਟਿਵ ਸਾਨੂੰ ਲਿਆਉਣਾ ਚਾਹੀਦਾ ਅੱਗੇ ਕਿ ਤੁਸੀਂ ਕਹਿੰਦੇ ਹੋ ਇੰਦਰਾ ਗਾਂਧੀ ਦੀ ਮਰਨ ਨਾਲ ਹੋਈ, ਇਹ ਤੇ 60s ਦੇ ਵਿੱਚ ਹੀ, ਲੇਟ 60s ਦੇ ਵਿੱਚ ਇਹਨਾਂ ਨੇ UN ਦੇ ਵਿੱਚ ਇਹਨੂੰ ਮਾਨਤਾ ਨਹੀਂ ਦਿੱਤੀ। ਦੇਖੋ ਸਿੰਘ ਸਾਹਿਬ, ਗੱਲ ਇਹ ਆ ਬਈ ਜਦੋਂ ਵੀ ਆਜ਼ਾਦੀ ਲੱਭਣੀ ਆ ਏਦਾਂ ਤਾਂ ਨਹੀਂ ਲੱਭਣੀ, ਪਰ ਜਿਹੜੀਆਂ ਵੱਡੀਆਂ ਦੇਸ਼ ਹੁੰਦੇ ਆ ਨਾ ਉਹਨਾਂ ਜਦੋਂ ਟਰਮਾਇਲ ਆਉਂਦਾ ਨਾ ਕਿਸੇ ਤਰ੍ਹਾਂ ਦਾ, ਤੇ ਉਹਨਾਂ ਦਾ ਖੇਰੂ ਖੇਰ ਹੋਣਾ ਫਿਰ ਬਹੁਤ ਸੌਖਾ ਹੁੰਦਾ ਵਾ। ਛੋਟੇ ਦੇਸ਼ ਫੇਰ ਸਰਵਾਈਵ ਕਰ ਜਾਂਦੇ ਆ। ਰਸ਼ੀਆ ਬਾਰੇ ਕਦੇ ਕਿਸੇ ਨੇ ਸੋਚਿਆ ਸੀ ਜਦੋਂ ਉਹ USSR ਸੀ, ਯੂਨਾਈਟਿਡ ਸੋਵੀਅਤ ਸਟੇਟਸ ਰਿਪਬਲਿਕ ਸੀਗਾ? ਕਿਸੇ ਨੇ ਸੋਚਿਆ ਸੀ ਰਸ਼ੀਅਨ ਫੈਡਰੇਸ਼ਨ ਏਦਾਂ ਖੇਰੂ ਖੇਰੂ ਹੋ ਜਾਊਗੀ? ਕਿਸੇ ਨੇ ਸੀ ਸੋਚਿਆ, ਕਿਉਂਕਿ ਇੰਡੀਆ ਜਿਹੜਾ ਉਹ ਰਸ਼ੀਆ ਤੋਂ ਜ਼ਿਆਦਾ ਤਗੜਾ ਤਾਂ ਨਹੀਂ ਹੈਗਾ। ਉਹ ਨਾ ਉਸ ਜ਼ਮਾਨੇ ਦਾ ਰਸ਼ੀਆ ਜਿਹੜਾ ਅਫਗਾਨਿਸਤਾਨ ਵਰਗੇ ਛੋਟੇ ਜਿਹੇ ਮੁਲਕ 'ਚ ਆ ਕੇ ਟੋਟੇ ਹੋ ਗਿਆ, ਉਹਨੇ ਸੋਚਿਆ ਸੀ ਕਿ ਮੈਂ ਇੱਕ ਮੁਲਕ ਜਿੱਥੇ ਸਵਾਏ ਪੱਥਰਾਂ ਦੇ ਕੱਖ ਨਹੀਂ ਹੈਗਾ ਉੱਥੇ ਚੱਲਾਂ ਤੇ ਮੇਰੇ ਟੋਟੇ ਹੋ ਜਾਣੇ। ਔਰ ਉਸ ਵੇਲੇ ਉਹ ਦੁਨੀਆ ਦੀ ਪੈਰਲਲ ਤਾਕਤ ਸੀ ਅਮਰੀਕਾ ਦੇ ਮੁਕਾਬਲੇ 'ਚ, USSR। ਪਰ ਜਦੋਂ ਉਹ ਫਿਰ ਖਿਲ ਤੇ ਖਖੜੀ ਵਾਂਗੂ ਖਿਲਰ ਗਿਆ, ਦੇਸੀ ਤਰੀਕੇ ਨਾਲ ਕਵਾਂ। ਸੋ ਭਾਰਤ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਮਾਨਤਾ ਦੇ ਨਾ ਦੇ, ਭਾਰਤ ਕਹੇ ਕਿ ਮੇਰੀ ਬਹੁਤ ਮਿਲਟਰੀ ਮਾਈਟ ਹੈ ਮੈਂ ਨਹੀਂ ਕਰਾਂਗਾ, ਪਰ ਜਿਨ੍ਹਾਂ ਨੇ, ਮੈਂ ਅੱਗੇ ਵੀ ਕਹਿਣਾ ਹੁੰਦਾ, ਵੈਸੇ ਇਹ ਨੈਰੇਟਿਵ ਅਜੀਬ ਜਿਹਾ ਵਾ ਹਿੰਦੁਸਤਾਨ ਪਾਕਿਸਤਾਨ 'ਚ ਵੀ, ਇੱਥੇ ਪਤਾ ਨਹੀਂ ਕਿਹੜੇ ਆਜ਼ਾਦੀ ਦੇ ਸੰਘਰਸ਼ ਹੋਏ ਤੇ ਆਜ਼ਾਦੀ ਮਿਲੀ। ਜਿਨ੍ਹਾਂ ਨੇ ਇੰਟਰਨੈਸ਼ਨਲ ਪੋਲਿਟਿਕਸ ਪੜ੍ਹੀ ਉਹਨਾਂ ਨੂੰ ਪਤਾ ਵਾ ਕਿ ਅਮਰੀਕਾ ਹੀ ਉਹ ਮੁਲਕ ਹੈ ਜਿਹਨੇ ਮਾਰਸ਼ਲ ਪਲਾਨ ਦੇ ਕੇ ਬਰਤਾਨੀਆ ਤੇ ਫਰਾਂਸ ਵਰਗੀਆਂ ਵੱਡੀਆਂ ਤਾਕਤਾਂ ਨੂੰ ਕਿਹਾ ਵੀ ਦੁਨੀਆ ਨੂੰ ਡੀਕਲੋਨਲਾਈਜ਼ ਕਰੋ, ਤੇ ਜਿਹਦੇ ਨਤੀਜੇ 'ਚ ਦੁਨੀਆ ਦੀਆਂ 100 ਨਵੀਆਂ ਰਿਆਸਤਾਂ, ਨਵੇਂ ਦੇਸ਼ ਵਜੂਦ 'ਚ ਆਏ, ਜਿਨ੍ਹਾਂ 'ਚ ਇੰਡੀਆ ਵੀ ਸੀ, ਪਾਕਿਸਤਾਨ ਵੀ ਸੀ ਤੇ ਹੋਰ ਵੀ ਬਹੁਤ ਸਾਰੇ ਸੀਗੇ। ਉੱਥੇ ਨਾ ਕੋਈ ਜਨਾਹ ਸੀ ਨਾ ਕੋਈ ਗਾਂਧੀ ਸੀ, ਜਿਨ੍ਹਾਂ ਨੇ ਅੱਜ ਤੋਂ ਕੋਈ 80 ਸਾਲ ਪਹਿਲਾਂ ਏਦਾਂ ਦੁਨੀਆ ਦੀ ਜਿਹੜਾ ਸੀਗਾ ਉਹਦੇ 'ਚ ਨਵੇਂ ਦੇਸ਼ ਜਿਹੜੇ ਵਜੂਦ 'ਚ ਲਿਆਏ ਸੀ ਨਾ, ਉਹ ਹੁਣ ਵੀ ਲਿਆ ਸਕਦੇ ਆ ਔਰ ਅੱਜ ਤੁਹਾਡੇ ਨਾਲ ਖੜੇ ਆ। ਇਹ ਡਿਪੈਂਡ ਤੁਹਾਡੇ ਤੇ ਕਰਦਾ ਵੀ ਤੁਸੀਂ ਆਪ ਹੀ ਕਿੰਤੂ ਪਰੰਤੂ ਨਾ ਕਰੋ। ਤੁਹਾਨੂੰ ਆਪ ਹੀ ਵਿਸ਼ਵਾਸ ਹੋਣਾ ਚਾਹੀਦਾ ਵੀ ਸਾਡੀ ਲੈਜੀਟਿਮੇਟ ਡਿਮਾਂਡ ਆ ਔਰ ਸਾਡੇ ਨਾਲ ਖਲੋਣਾ। ਹੁਣ ਕਈ ਸਿਆਣੇ ਸਿੱਖ ਆ, ਉਹ ਕਹਿੰਦੇ ਜੀ ਇਹ ਕਿੱਦਾਂ ਹੋ ਜਾਊਗਾ, ਕੋਈ ਕਹਿੰਦਾ ਜੀ ਜੇ ਲੱਭ ਗਿਆ ਅਸੀਂ ਚਲਾਵਾਂਗੇ ਕਿੱਦਾਂ। ਕੌਮਾਂ ਆਪਣੇ ਰਾਹ ਆਪੀ ਲੱਭ ਲੈਂਦੀਆਂ ਵਾ। ਸੋ ਇਸ ਵਾਸਤੇ ਮੇਰਾ ਆਖਰੀ ਕੌਮ ਨੂੰ ਇਹੀ ਬੇਨਤੀ ਹੋਊਗੀ ਕਿ ਆਪਣੇ ਅੰਦਰ ਕਿੰਤੂ ਪਰੰਤੂ ਮੁਕਾ ਦਿਓ। ਜੇ ਤੁਹਾਡਾ ਕੌਮੀ ਕਾਰ ਨਾ ਹੋਇਆ ਔਰ ਅੱਜ ਜਿਹੜੀ ਦੁਨੀਆ ਜਿਹੜੀ ਆ ਤੁਹਾਡੇ ਨਾਲ ਖਲੋਤੀ ਹੈ, ਜੇ ਤੁਸੀਂ ਇਸ ਮੌਕੇ ਤੋਂ ਫਾਇਦਾ ਨਾ ਉਠਾਇਆ ਤੇ ਉਹ 1947 ਵਾਲੀ ਸਿਚੁਏਸ਼ਨ ਤੋਂ ਹੁਣ ਮੰਦੀ ਸਿਚੁਏਸ਼ਨ ਹੈ। 47 'ਚ ਸਿਰਫ ਘੱਟ ਵੱਧ 'ਚ ਤੁਹਾਡੀਆਂ ਜਿਹੜੇ ਜਿਸਮ ਸੀ ਨਾ ਉਹ ਵੱਡੇ ਗਏ ਸੀਗੇ, ਹੁਣ ਤੁਹਾਡੀ ਰੂਹ ਤੇ ਹਮਲਾ ਹੋ ਰਿਹਾ। ਹੁਣ ਸਿੱਖੀ ਦੀ ਜਿਹੜੀ ਸਪਿਰਿਟ ਆ ਉਹ ਭਾਰਤ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਭਾਰਤ ਦਾ ਜਿਹੜਾ ਸੰਵਿਧਾਨ ਵੀ
ਤੇ ਉੱਥੇ ਦਾ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਵੀ, ਕਿਉਂਕਿ ਤੁਹਾਡੀ ਡੈਮੋਗ੍ਰਾਫੀ ਪੰਜਾਬ 'ਚ ਚੇਂਜ ਹੁੰਦੀ ਜਾ ਰਹੀ ਹੈ। ਪੰਜਾਬੀ ਬਾਹਰ ਆ ਰਹੇ ਆ, ਪੰਜਾਬ 'ਚ ਹੋਰ ਲੋਕਾਂ ਨੂੰ ਲਿਆ ਕੇ ਤੁਹਾਡੀ ਡੈਮੋਗ੍ਰਾਫੀ ਚੇਂਜ ਕਰਾਈ ਜਾ ਰਹੀ ਹੈ, ਤਾਂ ਕਿ ਕੱਲ੍ਹ ਨੂੰ ਤੁਹਾਡੇ ਕੋਲ ਕੋਈ ਥਾਂ ਹੀ ਨਾ ਹੋਵੇ ਜਿੱਥੇ ਤੁਹਾਡਾ ਰਾਜ ਸਥਾਪਿਤ ਹੋ ਸਕੇ। ਸੋ ਨਾਓ ਇਜ਼ ਦਾ ਟਾਈਮ, ਨਾਓ ਔਰ ਨੈਵਰ। ਇਹੀ ਹੈ ਮੇਰਾ ਸੰਦੇਸ਼ ਆਪਣੇ ਸਾਰੇ ਸੁਣਨ ਵਾਲਿਆਂ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਆ ਵੀ ਉਹ ਕਹਿੰਦੇ ਆ ਰਾਜ ਚਲਾ ਲਾਂਗੇ, ਤਾਂ ਮਤਲਬ ਭਾਰਤ ਅੱਜ ਉਹ ਲੋਕ ਚਲਾ ਰਹੇ ਆ ਜਿਹਨਾਂ ਨੂੰ ਟੋਟਲੀ ਅਨਸਿਵਲਾਈਜ਼ਡ ਕਿਹਾ ਜਾਂਦਾ ਸੀ। ਜਿਹੜੇ ਅੱਜ ਵੀ ਤੁਸੀਂ ਜਾਓ ਸੜਕਾਂ, ਜਿਹੜੇ ਜਮਨਾ ਪਾਰ ਤੋਂ ਸਾਰਾ ਇਲਾਕਾ ਉਹ ਪਾਨ ਨਾਲ ਰੰਗਿਆ ਹੁੰਦਾ ਉਹਨਾਂ ਨੇ ਥੁੱਕ ਕੇ, ਤੇ ਉਹ ਲੋਕ। ਭਾਈ ਗੱਲ ਇਹ ਆ, ਜੇ ਚਾਹ ਵਾਲਾ ਭਾਰਤ ਚਲਾ ਸਕਦਾ ਵਾ, ਤੁਸੀਂ ਤੇ ਇੱਥੇ ਆ ਕੇ ਏਡੇ ਏਡੇ ਵੱਡੇ ਬਿਜ਼ਨਸ ਐਸਟੈਬਲਿਸ਼ ਕੀਤੇ ਆ, ਪਰਸੀਕਿਊਸ਼ਨ ਤੋਂ ਨਿਕਲ ਕੇ, ਮਾਰਕੁੱਟ ਖਾ ਕੇ, ਆਪਣੇ ਤੇ ਜ਼ੁਲਮ ਕਰਾ ਕੇ ਅੱਜ ਪੂਰੇ ਅਮਰੀਕਾ 'ਚ ਸਭ ਤੋਂ ਤਗੜੇ ਬਹੁਤ ਸਾਰੇ ਬਿਜ਼ਨਸ ਜਿਹੜੇ ਆ ਤੁਸੀਂ ਚਲਾ ਰਹੇ ਹੋ। ਤੇ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵਧੀਆ ਰਾਜ ਕਿਹਨੇ ਕੀਤਾ ਵਾ? ਕਿਸੇ ਨੇ ਨਹੀਂ ਕੀਤਾ। ਤੁਹਾਡੇ ਕੋਲ ਗੁਰੂ ਦਾ ਸਿਧਾਂਤ ਆ, ਰਾਜ ਕਰਨ ਦਾ ਵਿਰਸਾ ਆ, ਤੁਹਾਡਾ ਇੱਕ ਇਲਾਕਾ ਆ, ਤੇ ਤੁਹਾਡੇ ਕੋਲ ਸਭ ਕੁਛ ਆ। ਸਿਰਫ ਜਿਹੜਾ ਇੰਨੇ ਸਾਲ ਭਾਰਤ ਦੇ ਨਕਸ਼ੇ 'ਚ ਕੈਦ ਰਹਿ ਕੇ ਆਪਣੀ ਨਿਖੇਧੀ ਕਰੀ ਜਾਣਾ, ਵਿਕਟਮਹੁੱਡ 'ਚੋਂ ਨਾ ਨਿਕਲਣਾ, ਇਸ ਕੰਮ ਤੋਂ ਨਿਕਲਣ ਦੀ ਲੋੜ ਹੈ ਜੀ। ਬਿਲਕੁਲ ਇਹੀ ਗੱਲ, ਮੈਂ ਤੁਸੀਂ ਇਹਨੂੰ ਪੂਰਾ ਕਰਤਾ ਗੱਲ ਨੂੰ ਜਿਹੜੀ ਮੈਂ ਕਹਿਣੀ ਚਾਹੁੰਦਾ ਸੀ। ਤੇ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਇਹ ਗੱਲਬਾਤ ਕਰਨ ਦੇ ਲਈ। ਤੇ ਜਿਹੜੀ ਸਾਰੀ ਸਿਚੁਏਸ਼ਨ ਆ, ਵਾਸ਼ਿੰਗਟਨ DC 'ਚ ਹੋਵੇ, ਓਟਵਾ 'ਚ ਹੋਵੇ, ਚਾਹੇ ਦਿੱਲੀ 'ਚ ਹੋਵੇ, ਚਾਹੇ ਇਸਲਾਮਾਬਾਦ 'ਚ ਹੋਵੇ, ਤੁਸੀਂ ਸਾਰਿਆਂ ਦੇ ਉੱਤੇ ਨਿਗਾਹ ਰੱਖਦੇ ਹੋ ਤੇ ਪੰਥ ਦੇ ਲਈ ਜੋ ਰਾਹ ਅੱਗੇ ਬਣ ਰਿਹਾ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਆ। ਬਹੁਤ ਧੰਨਵਾਦ ਜੀ ਤੁਹਾਡਾ। ਅੱਗੇ ਫੇਰ ਤੁਹਾਡੇ ਨਾਲ ਕਿਸੇ ਹੋਰ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਜ਼ਰੂਰ ਤੁਹਾਨੂੰ ਤੰਗ ਕਰਾਂਗੇ, ਤੇ ਫੇਰ ਕਿਸੇ ਹੋਰ ਮੁਲਾਕਾਤ ਤੇ ਮਿਲਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਤੇ ਸਾਡੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ, ਤੇ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਲਗਾਤਾਰ ਸਾਡੇ ਪ੍ਰੋਗਰਾਮਸ ਨੂੰ ਦੇਖਦੇ ਹੋ। ਤੇ TV84 ਨੂੰ ਤੁਹਾਡੀ ਸਪੋਰਟ ਚਾਹੀਦੀ ਆ, ਕਿਉਂਕਿ ਅਸੀਂ ਜਿਹੜਾ ਇੱਕ ਸੱਚ ਦਾ ਨੈਰੇਟਿਵ ਆ, ਸੱਚੀ ਜਾਣਕਾਰੀ ਆ, ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ ਸਾਡੇ ਤੇ ਲਗਾਤਾਰ ਪਾਬੰਦੀਆਂ ਜਿਹੜੀਆਂ ਆ ਉਹ ਲਾਈਆਂ ਜਾ ਰਹੀਆਂ ਨੇ ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਫਿਰ ਵੀ ਤੁਹਾਡੀ ਸਪੋਰਟ ਦੇ ਨਾਲ ਅਸੀਂ ਲਗਾਤਾਰ ਪੰਜਾਬ ਦੀ ਪੰਥ ਦੀ ਜਿਹੜੀ ਆਵਾਜ਼ ਆ ਤੇ ਸੱਚ ਦੀ ਆਵਾਜ਼ ਆ ਉਹ ਚੁੱਕ ਰਹੇ ਆ। ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਮੈਂ ਗੋਲਡਨ ਗਰੋਸਰੀ ਦਾ ਫੇਰ ਧੰਨਵਾਦ ਕਰਦਾ। ਤੇ ਗੋਲਡਨ ਗਰੋਸਰੀ ਜੋ ਮਿਸੀਸਾਗਾ ਦੇ ਵਿੱਚ ਗੁਰਦੁਆਰਾ ਸਾਹਿਬ ਮਾਲਟਨ ਦੇ ਨੇੜੇ ਇਹਨਾਂ ਦੀ ਸ਼ੋਪ ਆ, ਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ। ਤੇ ਗੋਲਡਨ ਗਰੋਸਰੀ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਬਿਜ਼ਨਸਿਸ ਨੇ ਉਹਨਾਂ ਦੀ ਸਪੋਰਟ ਸਾਨੂੰ ਕਰਨੀ ਚਾਹੀਦੀ ਆ। ਤੇ ਬਹੁਤ ਧੰਨਵਾਦ ਗੋਲਡਨ ਗਰੋਸਰੀ ਵਾਲਿਆਂ ਦਾ। ਤੇ ਜੇ ਤੁਸੀਂ ਵੀ ਫੋਲਟ ਲਾਈਨਸ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਫੋਲਟ ਲਾਈਨਸ ਸ਼ੋ ਤੁਸੀਂ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਜਿਹੜੀ ਗੱਲ ਕਰਦਾ ਰਹੇ, ਤਾਂ ਤੁਹਾਡਾ ਜਿਹੜਾ ਕੋਈ ਵੀ ਬਿਜ਼ਨਸ ਆ ਤੁਸੀਂ ਉਸ ਦੇ ਨਾਂ ਤੇ ਸਪਾਂਸਰ ਕਰ ਸਕਦੇ ਹੋ। TV84 ਦੇ ਨਾਲ ਤੁਸੀਂ ਜਿਹੜੇ ਸਾਡੇ ਕੰਟੈਕਟ ਨੰਬਰਸ ਨੇ ਉਹਨਾਂ ਦੇ ਉੱਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਆਸ ਕਰਦੇ ਹਾਂ ਕਿ ਤੁਹਾਡੀ ਸਪੋਰਟ ਦੇ ਨਾਲ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਇਸੇ ਤਰ੍ਹਾਂ ਪੰਥ ਤੇ ਪੰਜਾਬ ਦੀ ਆਵਾਜ਼ ਚੁੱਕਦੇ ਰਹਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।